ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮੇ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਲਾਹ ਲੈਣੀ ਹੈ, ਕੋਈ ਵੀ ਪਾਲਿਸੀ ਕਰਵਾਉਣੀ ਹੈ ਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। 408-272-2500 ਤੇ ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 11 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਜੇਲ੍ਹਾਂ ਦੇ ਨਾਲ ਜੁੜੇ ਇੱਕ ਅਜਿਹੇ ਮਸਲੇ ਤੋਂ, ਜਿਸ ਮਸਲੇ ਤੇ ਸਰਕਾਰ ਦੀ ਬੋਡੀ ਹੈ, ਇੱਕ ਸਰਕਾਰ ਦਾ ਇੱਕ ਅਦਾਰਾ ਪੰਜਾਬ ਪੁਲਿਸ ਹੈ, ਉਹ ਸਫਾਈਆਂ ਦੇ ਥੱਕ ਗਏ, ਪਰ ਕਹਿੰਦੇ ਕਿ ਸੱਚ ਜਿੱਥੇ ਕਿਤੇ ਵੀ ਜ਼ਮੀਨ ਅੰਦਰ ਵੀ ਦਬਿਆ ਹੋਵੇ ਤਾਂ ਉਹ ਵੀ ਇੱਕ ਦਿਨ ਬਾਹਰ ਨਿਕਲ ਹੀ ਆਉਂਦਾ। ਲਾਰੈਂਸ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਹੋਈ ਹੈ ਤਾਂ ਜ਼ਿੰਮੇਵਾਰ ਕੌਣ ਹੈ? ਪ੍ਰਵੀਨ ਜੀ, ਇਹ ਉਸ ਦਿਨ ਜਦੋਂ ਇੰਟਰਵਿਊ ਜਨਤਕ ਹੋਈਆਂ ਸੀਗੀਆਂ, ਹਾਂਜੀ, ਮੈਨੂੰ ਯਾਦ ਹੈ ਕਿ ਇਹ 14 ਮਾਰਚ 2023 ਤੇ ਦੂਸਰਾ ਐਪੀਸੋਡ 17 ਮਾਰਚ 2023 ਨੂੰ ਜਨਤਕ ਹੋਇਆ ਸੀ। ਜਦੋਂ 14 ਮਾਰਚ ਨੂੰ ਪਹਿਲੀ ਇੰਟਰਵਿਊ ਜਨਤਕ ਹੋਈ ਤੇ ਰੌਲਾ ਪਿਆ ਕਿ ਜੇਲ੍ਹ ਦੇ ਅੰਦਰੋਂ ਜੀ, ਤੇ ਤਾਂ ਸਰਕਾਰ ਨੇ, ਉਹਨਾਂ ਦੇ ਸਿਸਟਮ ਨੇ, ਉਹਨਾਂ ਦੇ ਅਧਿਕਾਰੀਆਂ ਨੇ ਦਮ ਭਰਿਆ ਕਿ ਨਹੀਂ ਜੀ, ਇਹ ਪਹਿਲਾਂ ਤਾਂ ਜੇਲ੍ਹ ਚੋਂ ਨਹੀਂ ਹੈ ਤੇ ਜੇ ਜੇਲ੍ਹ ਚੋਂ ਤਾਂ ਪੰਜਾਬ ਚੋਂ ਨਹੀਂ ਹੈ। ਪਰ 17 ਤਰੀਕ ਨੂੰ ਬਕਾਇਦਾ ਫਿਰ ਅਗਲੇ ਨੇ ਦੁਬਾਰਾ ਦੂਜੀ ਇੰਟਰਵਿਊ ਦੇ ਵਿੱਚ ਦਿਖਾਇਆ ਕਿ ਦੇਖੋ ਬੈਰਕ 'ਚ ਬੈਠਾ ਮੈਂ। ਜੀ ਬਿਲਕੁਲ। ਫਿਰ ਉਹਨੇ ਇਹ ਸਾਬਤ ਕਰਤਾ ਕਿ ਮੈਂ ਜੇਲ੍ਹ 'ਚ ਹਾਂ, ਪਰ ਉਹਨੇ ਇਹ ਨਹੀਂ ਦੱਸਿਆ ਆਪਣੀ ਇੰਟਰਵਿਊ 'ਚ ਕਿ ਮੈਂ ਕਿਹੜੀ ਜੇਲ੍ਹ 'ਚ ਹਾਂ। ਸੋ ਇਸ ਲਈ ਇਹ ਗੱਲ ਤਾਂ ਉਤਨੇ ਖਤਮ ਹੋ ਗਈ ਕਿ ਭਾਈ ਇੰਟਰਵਿਊ ਤਾਂ ਜੇਲ੍ਹ 'ਚ ਹੀ ਹੋਈ ਆ ਜੀ, ਹੈ ਨਾ। ਹੁਣ ਪੰਜਾਬ 'ਚੋਂ ਸੀ ਜਾਂ ਨਹੀਂ ਸੀ, ਇਹਦੇ ਤੇ ਮਿੱਟੀ ਪਾਉਣ ਵਾਲੇ ਬਹੁਤ ਜਣੇ ਸੀਗੇ ਕਿ ਨਾ ਪੰਜਾਬ 'ਚੋਂ ਨਹੀਂ ਹੋਈ। ਜਦੋਂ ਕਿ ਜਾਣਨਾ ਹੁੰਦਾ ਤਾਂ ਉਸ ਪੱਤਰਕਾਰ ਭਰਾ ਤੱਕ ਪਹੁੰਚ ਕਰਕੇ ਪੁੱਛ ਲੈਂਦੇ, ਭਾਈ ਕਿੱਥੋਂ ਲਿੰਕ ਜੋੜਿਆ ਤੂੰ, ਜੀ, ਹੈ ਨਾ। ਹਾਂ ਜੀ, ਜਾਣਨ ਦੀ ਇੱਛਾ ਹੋਵੇ ਨਾ, ਇੱਛਾ ਸੀਗੀ, ਪਤਾ ਹੀ ਸੀ ਸਾਰਾ ਕੁਝ ਸਿਸਟਮ ਨੂੰ ਤਾਂ। ਪਰ ਅੱਜ ਇਹ ਪਹਿਲੂ ਇਸ ਲਈ ਦੁਬਾਰਾ ਉੱਭਰਿਆ ਕਿ ਇੱਕ ਸਿੱਟ ਬਣੀ। ਸਿੱਟ ਨੂੰ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਦਾਇਤ ਕੀਤੀ ਕਿ ਤੁਸੀਂ ਭਾਈ ਪਤਾ ਕਰੋ। ਸਪੈਸ਼ਲ DGP ਜਿਹੜੇ ਮਨੁੱਖੀ ਅਧਿਕਾਰ ਨੇ ਪ੍ਰਮੋਦ ਕੁਮਾਰ, ਉਹਨਾਂ ਦੀ ਡਿਊਟੀ ਲੱਗੀ ਸੀ। ਠੀਕ ਹੈ ਜੀ, ਕਿ ਕਰੋ ਜੀ ਜਾਂਚ ਤੇ ਕਿ ਦੱਸੋ ਕਿ ਕਿੱਥੇ ਹੋਈ ਹੈ ਇੰਟਰਵਿਊ। ਹੁਣ ਉਸ ਸਿੱਟ ਨੇ ਇੱਕ ਸੀਲਬੰਦ ਲਿਫਾਫਾ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਸੌਂਪਿਆ। ਠੀਕ ਹੈ ਜੀ। ਤੇ ਲਿਫਾਫਾ ਸੌਂਪਦਿਆਂ ਉਹਨਾਂ ਨੇ ਕਿਹਾ ਕਿ ਜਨਾਬ ਆਹ ਮੁੱਢਲੀ ਰਿਪੋਰਟ ਆ, ਪਰ ਅਜੇ ਸਾਡੀ ਜਾਂਚ ਪੂਰੀ ਨਹੀਂ ਹੋਈ, ਸਾਨੂੰ 3 ਮਹੀਨੇ ਦਾ ਵਕਫਾ ਹੋਰ ਦਿੱਤਾ ਜਾਵੇ ਤਾਂ ਕਿ ਅਸੀਂ ਕੁਝ ਗਵਾਹਾਂ ਦੇ ਬਿਆਨ ਦਰਜ ਕਰਨੇ, ਕੁਝ ਕਰਨੇ। ਤੇ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਹ ਲਿਫਾਫਾ ਖੋਲਿਆ, ਰਿਪੋਰਟ ਪੜ੍ਹੀ ਤੇ ਰਿਪੋਰਟ ਪੜ੍ਹ ਕੇ ਵਾਪਸ ਉਸੇ ਲਿਫਾਫੇ 'ਚ ਪਾ ਕੇ ਸਿੱਟ ਨੂੰ ਸੌਂਪਤੀ ਕਿ ਠੀਕ ਹੈ ਅਸੀਂ ਆਪਣੀ ਨੂੰ ਪੂਰੀ ਕਰਕੇ ਲਿਆਏ। ਇਸ ਤੋਂ ਬਾਅਦ ਮੀਡੀਆ ਤੋਂ ਲੈ ਕੇ ਵੱਡੇ ਰਾਜਨੀਤਿਕ ਆਗੂਆਂ ਤੱਕ ਇਹ ਗੱਲ ਸੋਸ਼ਲ ਮੀਡੀਆ ਰਾਹੀਂ, ਖਬਰਾਂ ਰਾਹੀਂ, ਮੀਡੀਆ ਪਲੇਟਫਾਰਮ ਰਾਹੀਂ ਬਾਹਰ ਆ ਗਈ ਕਿ ਜੀ ਸਿੱਟ ਨੇ ਤਾਂ ਦੱਸਤਾ ਕਿ ਇੰਟਰਵਿਊ ਜੇਲ੍ਹ 'ਚ ਹੋਈ ਆ, ਉਹ ਵੀ ਪੰਜਾਬ ਦੀ ਜੇਲ੍ਹ 'ਚ ਹੋਈ ਆ। ਪ੍ਰਵੀਨ ਜੀ, ਇਹ ਸਾਰੇ ਸਿੱਟ ਬਣਨ ਤੋਂ ਲੈ ਕੇ ਰਿਪੋਰਟ ਸੌਂਪਣ ਤੱਕ, ਪੜ੍ਹਨ ਤੋਂ ਲੈ ਕੇ ਲਿਫਾਫਾ ਵਾਪਸ ਕਰਨ ਤੱਕ, ਨਾ ਤਾਂ ਮਾਣਯੋਗ ਹਾਈ ਕੋਰਟ ਨੇ ਕਿਤੇ ਇਹ ਗੱਲ ਜਨਤਕ ਕੀਤੀ ਆ ਜੀ, ਨਾ ਸਿੱਟ ਨੇ ਰਿਪੋਰਟ ਜਨਤਕ ਕੀਤੀ ਆ, ਨਾ ਪੰਜਾਬ ਸਰਕਾਰ ਨੇ ਹਾਮੀ ਭਰੀ ਆ, ਹੈ ਨਾ। ਤੇ ਇਸ ਦੇ ਬਾਵਜੂਦ ਜੇਕਰ ਇਹ ਗੱਲ ਐਡੇ ਸਾਰੇ ਪਲੇਟਫਾਰਮਾਂ ਤੇ ਆਈ ਆ ਜੀ, ਜੇ ਹੁਣ ਸੁਖਵੀਰ ਵੀ ਟਵੀਟ ਕਰ ਰਿਹਾ, ਮਨਜਿੰਦਰ ਸਿਰਸਾ ਵੀ ਕਰ ਰਿਹਾ, ਰਾਜਾ ਵੜਿੰਗ ਵੀ ਬੋਲ ਰਿਹਾ, ਖਹਿਰਾ ਵੀ ਸਵਾਲ ਖੜੇ ਕਰ ਰਿਹਾ, ਪ੍ਰਤਾਪ ਬਾਜਵਾ ਵੀ ਲਾਈਨ 'ਚ ਖੜਾ, ਮਜੀਠੀਆ ਵੀ 11 ਸਵਾਲ ਖੜੇ ਕਰ ਰਿਹਾ, ਮੀਡੀਆ ਪਲੇਟਫਾਰਮ ਤੇ ਚੱਲ ਰਹੀ ਆ। ਇਹਦਾ ਮਤਲਬ ਕੁਛ ਤਾਂ ਗੱਲ ਹੈ ਨਾ। ਜੇ ਮੀਡੀਆ ਦੇ ਅਧਿਕਾਰੀਆਂ ਤੱਕ, ਸਿਸਟਮ ਤੱਕ ਪਹੁੰਚਾ ਤਾਂ ਫਿਰ ਲੀਡਰਾਂ ਦੀ ਵੀ ਹੈਗੀ ਆ। ਸੋ ਉਸੇ ਚੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਗਈ ਕਿ ਜੀ ਸਿੱਟ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਗੱਲ ਜਨਤਕ ਕੀਤੀ ਹੈ ਕਿ ਬਿਸ਼ਨੋਈ ਦੀ ਇੰਟਰਵਿਊ, ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ 'ਚ ਹੋਈ ਆ, ਔਰ ਪੰਜਾਬ ਦੀ ਜੇਲ੍ਹ 'ਚ। ਇਹਦੇ ਨਾਲ ਫਿਰ ਸਵਾਲ ਆ ਗਿਆ ਕਿ ਜੀ ਫਿਰ ਤਾਂ ਜੇਲ੍ਹ ਮੰਤਰੀ ਵੀ ਜ਼ਿੰਮੇਵਾਰ,
ਜੀ ਫਿਰ ਤਾਂ ਗ੍ਰਹਿ ਮੰਤਰੀ ਵੀ ਜ਼ਿੰਮੇਵਾਰ ਆ ਤੇ ਪੰਜਾਬ ਦਾ ਮੁੱਖ ਮੰਤਰੀ ਵੀ ਜ਼ਿੰਮੇਵਾਰ ਆ। ਜਦੋਂ ਸੁਖਜਿੰਦਰ ਰੰਧਾਵਾ ਸੀਗੇ ਪੰਜਾਬ ਦੇ ਜੇਲ੍ਹ ਮੰਤਰੀ, ਤਾਂ ਜੇਲ੍ਹਾਂ 'ਚ ਜੋ ਕੁਝ ਵਾਪਰ ਰਿਹਾ ਸੀਗਾ ਕਿ ਜੀ ਗੈਂਗਸਟਰ ਆ ਗਏ, ਚੱਲ ਗਏ, ਅੰਦਰੋਂ ਚਿੱਟਾ ਚਲਾਉਂਦੇ ਆ, ਕਾਲਾ ਚਲਾਉਂਦੇ ਆ, ਫੋਨ ਕਰਦੇ ਆ, ਧਮਕੀਆਂ ਦਿੰਦੇ ਆ, ਵਸੂਲੀ ਕਰਦੇ ਆ, ਅੰਦਰ ਲੜਾਈਆਂ ਝਗੜੇ ਆ, ਤੇ ਤਦ ਵਿਰੋਧੀ ਧਿਰ ਦੇ ਵਿੱਚ ਅਕਾਲੀ ਵੀ ਸੀ ਤੇ ਵਿਰੋਧੀ ਧਿਰ 'ਚ ਆਮ ਆਦਮੀ ਪਾਰਟੀ ਦਾ ਸਵਾਲ ਖੜਾ ਹੋਇਆ ਸੀਗਾ ਕਿ ਭਾਈ ਸੁਖਜਿੰਦਰ ਰੰਧਾਵੇ ਦੀ ਸ਼ਹਿ ਹੈ, ਸੁਖਜਿੰਦਰ ਰੰਧਾਵੇ ਦੇ ਗੈਂਗਸਟਰ ਨਾਲ ਸੰਬੰਧ ਹੈ, ਤੇ ਇਸ ਲਈ ਉਹਦੇ ਖਿਲਾਫ ਕਾਰਵਾਈ ਦੀ ਮੰਗ ਵੀ ਕਰਦੇ ਸੀ, ਜਾਂਚ ਦੀ ਮੰਗ ਵੀ ਕਰਦੇ ਸੀ। ਅਸੀਂ ਕਹਿੰਦੇ ਹਾਂ ਕਿ ਸੁਖਜਿੰਦਰ ਰੰਧਾਵੇ ਦੇ ਖਿਲਾਫ ਵੀ ਜਾਂਚ ਕਰੋ, ਪਰ ਅੱਜ ਵਾਲੇ ਜੇਲ੍ਹ ਮੰਤਰੀ ਦੇ ਖਿਲਾਫ ਵੀ ਜਾਂਚ ਕਰ ਲਓ। ਹਾਂਜੀ, ਫਿਰ ਇਹ ਮਸਲਾ ਕਿੱਥੇ ਜਾਊਗਾ? ਵਿਕਰਮ ਮਜੀਠੀਆ ਬੇਸ਼ੱਕ ਆਪ ਆਪਣੇ ਮਸਲਿਆਂ 'ਚ ਉਲਝਿਆ ਤੇ ਉਸਨੇ ਮਤਲਬ ਕਿ 11 ਸਵਾਲ ਪਾਏ ਨੇ, ਜਦੋਂ ਕਿ ਉਸਨੂੰ ਨਵਾਂ ਸੰਮਨ ਹੋਰ ਜਾਰੀ ਹੋ ਗਿਆ, ਪਰ ਉਹਦਾ ਇੱਕ ਸਵਾਲਾਂ 'ਚੋਂ ਇੱਕ ਸਵਾਲ ਇਹ ਵੀ ਹੈ ਜੀ, ਉਹ ਕਹਿੰਦਾ ਜੀ ਜੇਲ੍ਹ ਮੰਤਰੀ ਅਸਤੀਫਾ ਦੇਵੇ, ਗ੍ਰਹਿ ਮੰਤਰੀ ਅਸਤੀਫਾ ਦੇਵੇ, ਮੁੱਖ ਮੰਤਰੀ ਅਸਤੀਫਾ ਦੇਵੇ। ਅੱਛਾ, ਤੇ ਖਾਸ ਗੱਲ ਇਹ ਹੈ ਕਿ ਪ੍ਰਵੀਨ ਜੀ ਤਿੰਨੇ ਇੱਕੋ ਨੇ। ਪੰਜਾਬ ਦੇ 3 ਜਣਾਂ ਨੂੰ ਅਸਤੀਫੇ ਦੇਣ ਦੀ ਲੋੜ ਨਹੀਂ। ਹਾਂ, ਇੱਕ ਨਾਲੇ ਸਰ ਜੂਗਾ ਨਾ। ਪੰਜਾਬ ਦੇ ਮੁੱਖ ਮੰਤਰੀ ਵੀ ਭਗਵੰਤ ਮਾਨ ਨੇ, ਪੰਜਾਬ ਦੇ ਗ੍ਰਹਿ ਮੰਤਰੀ ਵੀ ਭਗਵੰਤ ਮਾਨ ਨੇ, ਪੰਜਾਬ ਦੇ ਜੇਲ੍ਹ ਮੰਤਰੀ ਵੀ ਭਗਵੰਤ ਮਾਨ ਨੇ। ਸੋ ਕੀ ਇਹ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ? ਹਾਂ, ਇਹ ਸਭ ਦੇ ਵਿੱਚ ਜਿਹੜੇ ਲੀਡਰ ਬੋਲੇ, ਟਵੀਟ ਤੇ ਚੱਲੀ ਕਹਾਣੀ ਹੈ ਨਾ, ਉਹ ਮੈਂ ਦੇਖ ਰਿਹਾ ਸੀਗਾ ਕਿ ਮਨਜਿੰਦਰ ਸਰਸਾ ਵੀ, ਸੁਖਬੀਰ ਬਾਦਲ ਵੀ, ਸੁਖਬੀਰ ਬਾਦਲ ਨੇ ਤਾਂ ਸਿੱਧਾ ਕਿਹਾ, ਕਹਿੰਦਾ ਜੀ ਥੋੜਾ ਝੂਠ ਪੜ ਹੋ ਗਿਆ, ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਹੁਣ ਮੁੱਖ ਮੰਤਰੀ ਤੇ ਡੀਜੀਪੀ ਨੂੰ ਆਪਣੇ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ, ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜੀ, ਤੁਸੀਂ ਪੰਜਾਬੀਆਂ ਨੂੰ ਬੇਵਕੂਫ ਬਣਾਇਆ। ਠੀਕ ਆ, ਲੀਡਰ ਦੇ ਨਾਤੇ ਮਨਜਿੰਦਰ ਸਿਰਸਾ ਨੇ ਦਿੱਲੀ ਦੀ ਰਾਜਨੀਤੀ ਕਰਦਾ, ਉਹਨੇ ਦਿੱਲੀ ਨਾਲ ਕਨੈਕਸ਼ਨ ਜੋੜਿਆ ਕਿ ਜਿਵੇਂ ਦਿੱਲੀ 'ਚ ਤੁਹਾਡਾ ਆਕਾ ਝੂਠ ਬੋਲਦਾ, ਉਵੇਂ ਪੰਜਾਬ ਵਾਲਾ ਵੀ ਝੂਠ ਬੋਲਦਾ, ਦੋਏ ਝੂਠ ਬੋਲਦੇ ਹੋ ਜੀ ਤੁਸੀਂ। ਠੀਕ ਹੈ, ਤੁਸੀਂ ਰਿਮੋਟ ਨਾਲ ਚੱਲਦੇ ਹੋ, ਭਗਵੰਤ ਮਾਨ ਤੇ ਤੰਜ ਕਰਦੇ ਕਿਹਾ ਕਿ ਤੁਹਾਨੂੰ ਜਿਹੜਾ ਸਕ੍ਰਿਪਟ ਆ ਜਾਂਦੇ ਤੁਸੀਂ ਉਹਨਾਂ ਬਿਆਨ ਦਿੰਦੇ ਹੋ, ਹੁਣ ਦੋ ਬਿਆਨ, ਹੁਣ ਬੋਲੋ ਕੀ ਕਹਿਣਾ। ਹੁਣ ਇਸ ਮਸਲੇ ਤੇ ਕੋਈ ਟਿੱਪਣੀ ਨਹੀਂ ਜੀ ਜੀ, ਹੈ ਨਾ। ਤੇ ਜਿਹੜੀ ਆਪਾਂ ਵਿਕਰਮ ਮਜੀਠੀਆ ਦੀ ਗੱਲ ਕਰਦੇ ਹਾਂ, ਉਹਨੇ ਤੰਜ ਭਰੇ 11 ਤਰ੍ਹਾਂ ਦੇ ਸਵਾਲ ਕਰਤੇ ਇਕੱਠੇ। ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ, ਇੱਕ ਹੋਰ ਝੂਠ ਤੁਹਾਡਾ ਉਜਾਗਰ। ਠੀਕ ਹੈ ਜੀ। ਮੁੱਖ ਮੰਤਰੀ ਤੇ ਡੀਜੀਪੀ ਨੇ ਦਾਅਵਾ ਕੀਤਾ ਸੀਗਾ ਇੱਕ ਨਿੱਜੀ ਚੈਨਲ ਦੇ ਉੱਤੇ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਨਹੀਂ ਹੋਇਆ। ਹੁਣ ਕੀ ਕਹੋਗੇ? ਕਹਿੰਦੇ ਹੁਣ ਤਾਂ ਗੱਲ ਸਾਹਮਣੇ ਆ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ SIT ਨੇ ਸਾਫ਼ ਕਰਤਾ ਕਿ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਹੋਈ ਹੈ। ਜਨਾਬ ਤੁਹਾਡਾ ਝੂਠ ਕਹਿੰਦੇ ਫੜਿਆ ਗਿਆ ਜੀ। ਮੁੱਖ ਮੰਤਰੀ, ਗ੍ਰਹਿ ਮੰਤਰੀ, ਜੇਲ੍ਹ ਮੰਤਰੀ ਹੁਣ ਜਵਾਬ ਦੇਣ ਤੇ ਪੰਜਾਬੀਆਂ ਨੂੰ ਆਪਣਾ ਅਸਤੀਫਾ ਦੇਣ, ਹੈ ਨਾ। ਆਮ ਆਦਮੀ ਪਾਰਟੀ ਕਹਿੰਦਾ ਜੀ ਗੈਂਗਸਟਰਾਂ ਨਾਲ ਖੇਡ ਰਹੀ ਆ, ਇਹ ਵਿਕਰਮ ਮਜੀਠੀਆ ਕਹਿ ਰਿਹਾ ਸਾਰਾ ਕੁਝ, ਹੈ ਨਾ। ਪੰਜਾਬ 'ਚ ਗੈਂਗਸਟਰਾਂ ਨੂੰ, ਪੰਜਾਬ ਨੂੰ ਗੈਂਗਸਟਰਾਂ ਦੇ ਹਵਾਲੇ ਕਰਤਾ ਕਹਿੰਦੇ। ਠੀਕ ਹੈ, ਗੈਂਗਸਟਰ ਜੇਲ੍ਹਾਂ 'ਚ ਉਹਨਾਂ ਦਾ ਰਾਜ ਭਾਗ ਚੱਲਦਾ ਹੈ ਤੇ ਪੁਸਤ ਪਨਾਹੀ ਤੁਸੀਂ ਦੇ ਰਹੇ ਹੋ ਉਹਨਾਂ ਨੂੰ, ਹੈ। ਤੁਸੀਂ ਤੇ ਮੁੱਖ ਮੰਤਰੀ ਨੂੰ ਸੰਬੋਧਨ ਕਰਕੇ ਵਿਕਰਮ ਮਜੀਠੀਆ ਕਹਿੰਦਾ ਤੁਸੀਂ ਤੇ ਤੁਹਾਡੀ ਸਰਕਾਰ ਨੇ ਪੰਜਾਬ ਦੀ ਕਸ਼ਤੀ ਡੋਬਤੀ, ਹੈ। ਤੁਸੀਂ ਜੇਲ੍ਹ ਮੰਤਰੀ ਹੈਗੇ ਹੋ ਤਾਂ ਤੁਹਾਡੇ ਖਿਲਾਫ ਕਾਰਵਾਈ ਕਿਉਂ ਨਾ ਹੋਵੇ, ਇਹ ਸਵਾਲ ਪੁੱਛਿਆ ਵਿਕਰਮ ਮਜੀਠੀਆ ਨੇ, ਹੈ ਨਾ। ਤੇ ਇਸੇ ਸਭ ਦੇ ਹਵਾਲੇ ਨਾਲ ਇਹੀ ਸਾਰੇ ਸਵਾਲ ਡੀਜੀਪੀ ਨੂੰ ਵੀ ਖੜੇ ਨੇ। ਡੀਜੀਪੀ ਤਾਂ ਮੀਡੀਆ 'ਚ ਆ ਕੇ ਸਾਰਾ ਕੁਝ ਦਮ ਭਰ ਰਹੇ ਸੀ ਕਿ ਬਿਲਕੁਲ ਨਹੀਂ, ਪੰਜਾਬ ਦੀ ਜੇਲ੍ਹ 'ਚ ਕੋਈ ਇੰਟਰਵਿਊ ਨਹੀਂ, ਕੋਈ ਕੁਛ ਨਹੀਂ। ਹਾਂਜੀ ਬਿਲਕੁਲ, ਉਹਨਾਂ ਨੇ। ਪਰ ਇਹ ਸਭ ਦੇ ਦਰਮਿਆਨ ਸਿੱਧੂ ਮੂਸੇਵਾਲੇ ਦੇ ਬਾਪੂ ਬਲਕੌਰ ਸਿੰਘ ਵੀ ਬੋਲਿਆ। ਠੀਕ ਹੈ, ਕਿਉਂਕਿ ਲਾਰੈਂਸ ਬਿਸ਼ਨੋਈ ਅੱਜ ਦੀ ਤਰੀਕ ਦੇ ਵਿੱਚ ਜੇਕਰ ਘਿਰਿਆ ਤਾਂ ਮੁੱਖ ਆਰੋਪੀਆਂ 'ਚੋਂ ਇੱਕ ਮੰਨਿਆ ਜਾ ਰਿਹਾ ਸਿੱਧੂ ਮੂਸੇਵਾਲੇ ਕਤਲकांड ਦੇ ਮਾਮਲੇ 'ਚ। ਸੋ ਉਹਦੇ ਤੇ ਰੋਪ ਲੱਗੇ ਹੋਏ ਨੇ। ਇਹ ਹਲੇ ਸਾਬਤ ਹੋਣਾ ਅਦਾਲਤ ਦੇ ਵਿੱਚ ਇੱਕ ਲੰਬੀ ਪ੍ਰਕਿਰਿਆ ਜੇ ਹੈਗੀ ਆ, ਪਰ ਉਹ ਇਸ ਮਾਮਲੇ, ਪਰ ਉਹ ਜਿਹੜੀ ਇੰਟਰਵਿਊ ਆ ਉਹਦੇ ਵਿੱਚ ਇਸ ਮਸਲੇ ਨੂੰ ਲੈ ਕੇ ਆਪ ਹੀ ਬੋਲ ਰਿਹਾ ਕਾਫੀ ਕੁਛ। ਤੇ ਸਿੱਧੂ ਮੂਸੇਵਾਲੇ ਦਾ ਬਾਪੂ ਕਹਿੰਦਾ ਕਿ ਪਹਿਲੀ ਗੱਲ ਤਾਂ ਉਹਨਾਂ ਮੱਦਭਾਗੀ ਹੈ ਕਿ ਸਰਕਾਰ ਦਾ ਝੂਠ ਸਾਹਮਣੇ ਆ ਗਿਆ ਤੇ ਉਹਦੇ ਬਾਵਜੂਦ ਵੀ ਸਰਕਾਰ ਕਿਸੇ ਐਕਸ਼ਨ ਮੋਡ 'ਚ ਨਹੀਂ ਨਜ਼ਰ ਆ ਰਹੀ। ਉਹ ਕਹਿੰਦੇ ਹੋਰ ਨਾ ਕੁਛ ਕਰੇ ਸਰਕਾਰ, ਹੁਣ ਇਹੀ ਕਰ ਲਵੇ ਜਦੋਂ ਜਨਤਕ ਹੋ ਗਈ ਗੱਲ। ਵੈਸੇ ਤਾਂ ਪ੍ਰਵੀਨ ਜੀ ਇਹ ਮਸਲਾ ਹੀ ਨਹੀਂ ਸੀਗਾ ਕਿ ਪੰਜਾਬ 'ਚ ਜਾਂ ਕਿਤੇ, ਜਦੋਂ ਜੇਲ੍ਹ ਦੇ ਅੰਦਰੋਂ ਹੋਈ ਹੈ ਤੇ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਹੈ, ਇਹ ਜਿਹੜੀ ਗੱਲ ਹੁਣ ਸਿੱਧੂ ਮੂਸੇਵਾਲੇ ਦੇ ਬਾਪੂ ਮੰਗ ਰਹੇ ਤਾਂ ਉਸ ਸਮੇਂ ਵੀ ਬਣਦੀ ਸੀ। ਉਹ ਕਹਿੰਦੇ ਕਿ ਜਦੋਂ ਇਹ ਗੱਲ ਸਾਫ਼ ਹੋ ਗਈ ਕਿ ਪੰਜਾਬ ਦੀ ਜੇਲ੍ਹ 'ਚੋਂ ਇੰਟਰਵਿਊ ਹੋਈ ਆ ਤਾਂ ਘੱਟੋ ਘੱਟ ਲਾਰੈਂਸ ਬਿਸ਼ਨੋਈ ਦਾ ਕਬੂਲਨਾਮਾ ਮੰਨ ਕੇ ਇਹਨਾਂ ਦੇ ਵਕੀਲ ਉਹਨੂੰ ਅਦਾਲਤ ਮੂਹਰੇ ਰੱਖ ਦੇਣ ਕਿ ਉਹਦੇ ਵਿੱਚ ਜੋ ਕੁਝ ਬੋਲ ਰਿਹਾ ਕਿ ਉਹਦਾ ਕਬੂਲਨਾਮਾ ਭਾਈ ਉਹੀ ਬੋਲ ਰਿਹਾ ਨਾ ਜੀ ਜੀ, ਉਹਨੂੰ ਸਬੂਤ ਵਜੋਂ ਲੈ ਜਾਓ ਕਹਿੰਦੇ। ਇਹ ਵੱਡੇ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਮੂਹਰੇ ਖੜੇ ਹੋ ਗਏ। ਪਰ ਸਿਸਟਮ ਤੇ ਸਰਕਾਰਾਂ ਝੂਠ ਕਿਵੇਂ ਬੋਲਦੀਆਂ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਲਓ ਕਿ ਅੱਜ ਦੀ ਤਰੀਕ 'ਚ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ 'ਚ ਬੰਦ ਹੈ ਜੀ ਜੀ, ਤੇ ਉਹਦੀ ਇੱਕ ਈਦ ਦੇ ਦਿਨਾਂ ਦੇ ਵਿੱਚ 16-17 ਸਕਿੰਟ ਦੀ ਕਲਿੱਪ ਸਾਹਮਣੇ ਆਉਂਦੀ ਹੈ ਕਿ ਉਹ ਪਾਕਿਸਤਾਨ ਦਾ ਜਿਹੜਾ ਡੌਨ ਹੈ ਸ਼ਹਿਜਾਦ ਭੱਟੀ, ਉਹਦੇ ਨਾਲ, ਹੈ ਨਾ, ਉਹਨੂੰ ਈਦ ਦੀਆਂ ਵਧਾਈਆਂ ਦਿੰਦਿਆਂ ਗੱਲਬਾਤ ਕਰਦਾ। ਮਸਲਾ ਈਦ ਦੀ ਵਧਾਈ ਦਾ ਨਹੀਂ ਹੈ। ਹਾਂਜੀ ਹਾਂਜੀ, ਇਹ ਤਾਂ ਇੱਧਰ ਵੀ ਦਿੰਦੇ ਆਪਾਂ। ਮਸਲਾ ਹੈਗਾ ਕਿ ਜੇਲ੍ਹ ਦੇ ਅੰਦਰੋਂ ਫੋਨ ਕਾਲ ਦਾ। ਬਿਲਕੁਲ ਸਹੀ।
ਤੇ ਉਹਦੇ ਪਰ ਫਿਰ ਗੁਜਰਾਤ ਪੁਲਿਸ ਉਹੀ ਮਿੱਟੀ ਪਾ ਰਹੀ ਹੈ ਜਿਹੜੀ ਪੰਜਾਬ ਵਾਲਿਆਂ ਨੇ ਪਾਈ ਸੀ। ਕਹਿੰਦੇ ਜੀ ਇਹ ਹੋ ਸਕਦਾ ਜੇਲ੍ਹ 'ਚ ਹੋਵੇ, ਪਰ ਸਾਡੀ ਜੇਲ੍ਹ 'ਚੋਂ ਨਹੀਂ ਹੈ। ਬੰਦਾ ਗੁਜਰਾਤ ਦੀ ਜੇਲ੍ਹ 'ਚ ਬੰਦ ਹੈ ਲੰਮੇ ਸਮੇਂ ਤੋਂ, ਜੀ ਤੇ ਹੁਣ ਉਹ ਕਹਿੰਦੇ ਕਿ ਜੀ ਸਾਡੀ ਤੋਂ ਨਹੀਂ ਹੈ। ਇਹ ਉਸੇ ਤਰ੍ਹਾਂ ਦਾ ਵਰਤਾਰਾ। ਸੋ ਇਸ ਲਈ ਸਿਸਟਮ ਸਾਰਾ ਇੱਕੋ ਸਾਰ ਚੱਲਦਾ ਹੈ। ਪੰਜਾਬ ਦੇ ਵਿੱਚ ਉਹ ਮਤਲਬ ਨਸ਼ੇ ਵਾਲੇ ਫੜ ਲਏ, ਫੀਮ ਵਾਲੇ ਫੜ ਲਏ, ਸੇਮ ਕਾਪੀ ਕਰਕੇ ਹੀ ਉਹ ਕੱਟੀ ਜਾਂਦੇ ਹੁੰਦੇ ਸੀ DDR ਰਹਿਣਾ ਜਾਂ FIR। ਬੰਦਾ ਸਾਈਕਲ ਤੇ ਆਉਂਦਾ ਸੀ, ਨਾਕਾ ਲਾਇਆ ਸੀ, ਰੋਕਿਆ, ਚੈੱਕ ਕੀਤਾ, ਇੱਕੋ ਤਰੀਕੇ ਚੱਲਦੇ ਆ, ਉਸੇ ਤਰ੍ਹਾਂ ਦਾ ਤਰੀਕਾ। ਪਰ ਸਵਾਲ ਇਹ ਹੈ ਕਿ ਸਿੱਟ ਦੀ ਰਿਪੋਰਟ ਜਨਤਕ ਹੋਣ ਤੋਂ ਪਹਿਲਾਂ ਜੇਕਰ ਇਹ ਗੱਲ ਬਾਹਰ ਆਈ ਹੈ ਤੇ ਜੇ ਇਹ ਗੱਲ ਝੂਠੀ ਹੈ ਫਿਰ ਸਰਕਾਰ ਖੰਡਨ ਕਰ ਦੇਵੇ, ਸਿੱਟ ਆ ਕੇ ਖੰਡਨ ਕਰ ਦੇਵੇ, ਸਿੱਟ ਸਾਹਮਣੇ ਆ ਜਾਵੇ ਕਿ ਰਿਪੋਰਟ ਤਾਂ ਹੈ ਨਹੀਂ ਸੀ ਜੀ, ਇਹ ਜਾਣਬੁੱਝ ਕੇ ਘੜਿਆ ਗਿਆ। ਜੀ ਪਰ ਇਹ ਤਾਂ ਨੰਗਾ ਚਿੱਟਾ ਦਿਖਦਾ ਨਾ ਕਿ ਇੰਟਰਵਿਊ ਹੋਈ ਹੈ, ਤੇ ਜੇ ਕਿਸੇ ਵੀ ਜੇਲ੍ਹ 'ਚ ਹੋਈ ਹੈ ਤਾਂ ਵੀ ਸਵਾਲ ਹੈ। ਪਰ ਹੁਣ ਤਾਂ ਸਿੱਟ ਦੀ ਰਿਪੋਰਟ ਕਹਿੰਦੀ ਹੈ ਪੰਜਾਬ 'ਚ ਹੋਈ ਹੈ, ਫਿਰ ਜ਼ਿੰਮੇਵਾਰ ਕੌਣ? DGP, ਜੇਲ੍ਹ ਸੁਪਰਡੈਂਟ, ਜੇਲ੍ਹ ਮੰਤਰੀ, ਗ੍ਰਹਿ ਮੰਤਰੀ, ਮੁੱਖ ਮੰਤਰੀ, ਜਿਹੜੀ ਇਹਦੀ ਜ਼ਿੰਮੇਵਾਰੀ ਬਣਦੀ ਹੈ ਉਹ ਸਾਹਮਣੇ ਆ ਕੇ ਆਪਣਾ ਗੁਨਾਹ ਕਬੂਲ ਕਰ ਲੂ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧ ਗਏ, ਕਹਿੰਦੇ 5 ਸਾਲਾਂ ਬਾਅਦ IG ਉਮਰਾ ਨੰਗਲ ਬਹਾਲ ਹੋ ਗਿਆ, ਉਹ ਵੀ ਅਦਾਲਤੀ ਹੁਕਮਾਂ ਤੇ। ਕਹਿੰਦੇ ਹੁਕਮ ਤਾਂ ਅਦਾਲਤੀ ਨੇ, ਪਰ ਇੱਕ ਤੋਂ ਇੱਕ ਪੰਜਾਬ ਸਰਕਾਰ ਲਈ ਇਹ ਨਵਾਂ ਸਵਾਲ ਖੜਾ ਹੋਈ ਜਾਣਾ। ਜੀ ਬਿਲਕੁਲ। ਇੱਕ ਪਾਸੇ ਲਾਰੈਂਸ ਬਿਸ਼ਨੋਈ ਵਾਲਾ ਮਾਮਲਾ ਅਜੇ ਭਖਿਆ ਹੀ ਸੀਗਾ ਕਿ ਉਮਰਾ ਨੰਗਲ ਦੇ ਮਾਮਲੇ 'ਚ, ਕਿਉਂਕਿ ਉਮਰਾ ਨੰਗਲ ਨੂੰ ਵੈਸੇ ਤਾਂ 3 ਕੁ ਮਹੀਨੇ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਹਦਾਇਤ ਦੇਤੀ ਸਰਕਾਰ ਨੂੰ ਕਿ ਠੀਕ ਹੈ ਇਹਨੂੰ ਬਹਾਲ ਕਰੋ, ਹੈ ਨਾ। ਹਾਂਜੀ। ਤੇ ਉਹ ਟਪਾਤੇ ਸਰਕਾਰ ਨੇ, ਸਮਾਂ ਬਹਾਲ ਨਹੀਂ ਕੀਤਾ। ਤੇ ਉਹ ਮਾਮਲਾ ਜਦੋਂ ਦੁਬਾਰਾ ਧਿਆਨ 'ਚ ਆਇਆ ਤਾਂ ਉਹਨਾਂ ਨੇ ਸਖਤੀ ਨਾਲ ਕਿਹਾ ਕਿ 15 ਦਿਨਾਂ 'ਚ ਬਹਾਲ ਕਰੋ। ਠੀਕ ਹੈ ਜੀ। ਤੇ ਉਹ 15 ਦਿਨਾਂ 'ਚ ਫਿਰ ਤੁਰੰਤ ਬਹਾਲੀ। ਮਤਲਬ ਵੈਸੇ ਤਾਂ ਉਹਦੇ ਕਈ ਤਰ੍ਹਾਂ ਦੇ ਕੇਸ ਚੱਲਦੇ ਆ, ਕਈ ਤਰ੍ਹਾਂ ਦੇ ਮਾਮਲਿਆਂ 'ਚ ਘਿਰਿਆ IG ਉਮਰਾ ਨੰਗਲ, ਪਰ ਖਾਸ ਕਰਕੇ ਜਦੋਂ 2019 ਵਾਲਾ ਮਤਲਬ ਸਿੱਟ ਨੇ ਉਹਨੂੰ ਘਿਰਾਬੰਦੀ ਕੀਤੀ, ਕਿਉਂਕਿ ਬਾਈਬਲ ਕੁਰਾਨ ਬੜਗਾੜੀ ਕਾਂਡ ਵਾਲੇ ਮਾਮਲੇ ਦੇ ਵਿੱਚ ਉਹਨਾਂ ਦਾ ਨਾਮ ਬੋਲਿਆ, ਤੇ ਉਸ ਤੋਂ ਬਾਅਦ ਫਿਰ 2019 ਦੇ ਵਿੱਚ ਉਹਨਾਂ ਦੀ ਬਕਾਇਦਾ ਸਿੱਟ ਨੇ ਗ੍ਰਿਫਤਾਰੀ ਵੀ ਪਾਈ ਸੀ, ਤੇ ਗ੍ਰਿਫਤਾਰੀ ਤੋਂ ਬਾਅਦ ਫਿਰ ਸਿਸਟਮ ਨੇ, ਪ੍ਰਸ਼ਾਸਨ ਨੇ ਉਹਨੂੰ ਸਸਪੈਂਡ ਕੀਤਾ। ਸੋ ਉਸ ਤੋਂ ਬਾਅਦ 3 ਕੁ ਮਹੀਨੇ ਪਹਿਲਾਂ ਅਦਾਲਤ ਨੇ ਕਿਹਾ ਕਿ ਨਹੀਂ ਬਹਾਲ ਕਰੋ। ਜੀ। ਤੇ ਉਹ ਪਰ ਜਦੋਂ ਨਹੀਂ ਕੀਤਾ ਤੇ ਹੁਣ 15 ਦਿਨਾਂ ਦੇ ਅੰਦਰ ਅੰਦਰ ਕਰਨ ਦੀ ਸਖਤੀ ਨਾਲ ਕਿਹਾ, ਤਾਂ ਫਿਰ ਕੱਲ ਬਹਾਲ ਕਰਨ ਦੇ ਆਰਡਰ ਆ ਗਏ। ਬਹਾਲੀ ਹੋ ਗਈ, ਅਜੇ ਤੈਨਾਤੀ ਨਹੀਂ ਹੋਈ ਕਿਤੇ। ਜੀ। ਪਰ DGP ਨੂੰ ਰਿਪੋਰਟ ਕਰਨਗੇ ਅਗਲੇ, ਤੋਂ ਇਸ ਲਈ ਇਸ ਬਹਾਲੀ ਨੇ ਇੱਕ ਵਾਰ ਫਿਰ, ਬੇਸ਼ੱਕ ਮੈਂ ਤਾਂ ਹੀ ਕਹਿਣਾ ਇਹ ਅਦਾਲਤੀ ਹੁਕਮ ਹੈ, ਪਰ ਸਰਕਾਰ ਦੇ ਲਈ ਇਹ ਇੱਕ ਨਵੀਂ ਮੁਸੀਬਤ ਬਣਨੀ ਹੈ। ਠੀਕ ਹੈ। ਸਰਕਾਰ ਦੇ ਲਈ ਸਵਾਲ ਨੂੰ ਕਿ ਤੁਸੀਂ ਤਾਂ ਦੇਣ ਆਏ ਸੀ ਸਾਨੂੰ ਬਾਈਬਲ ਕੁਰਾਨ ਬੜਗਾੜੀ ਕਾਂਡ ਦੀਆਂ ਬੇਅਦਬੀਆਂ ਦੇ, ਹਨਾ, ਉਹ ਧੱਕੇਸ਼ਾਹੀ ਦੇ ਇਨਸਾਫ, ਤੇ ਆਹ ਕਿਹੜੀ ਪਿਰਤ ਪੈ ਰਹੀ ਹੈ ਨਵੀਂ। ਮੈਂ ਕਹਿੰਦਾ ਕਿ ਅਦਾਲਤ ਨੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਚੱਲਣਾ, ਅਦਾਲਤ ਨੇ ਤੱਥਾਂ ਦੇ ਹਵਾਲੇ ਨਾਲ ਚੱਲਣਾ, ਅਦਾਲਤ ਨੇ ਸਬੂਤਾਂ ਦੇ ਹਵਾਲੇ ਨਾਲ ਚੱਲਣਾ। ਜੇ ਉਮਰਾ ਨੰਗਲ ਦੇ ਖਿਲਾਫ ਦਸਤਾਵੇਜ਼ ਸਬੂਤ ਨਹੀਂ ਹੈਗੇ ਤਾਂ ਅਗਲਿਆਂ ਨੇ ਇਹ ਫੈਸਲਾ ਸੁਣਾਤਾ, ਪਰ ਸਵਾਲ ਇਹ ਹੈ ਕਿ ਕੀ ਉਹਦੇ ਖਿਲਾਫ ਸਬੂਤ ਨਹੀਂ ਸੀ ਜਾਂ ਸਬੂਤ ਲੁਕੋਏ ਗਏ, ਕਿ ਸਬੂਤ ਪੇਸ਼ ਕਰਨੋਂ ਬਚਿਆ ਗਿਆ, ਜਾਂ ਸਬੂਤ ਇਕੱਠੇ ਹੀ ਨਹੀਂ ਹੋਏ ਉਹਦੇ ਖਿਲਾਫ, ਜਾਂ ਸਬੂਤ ਹੈ ਹੀ ਨਹੀਂ ਸੀ, ਉਸਨੂੰ ਫਸਾਇਆ ਗਿਆ। ਇਹ ਪਹਿਲੂ ਆਪਣੇ ਆਪ 'ਚ ਵੱਡਾ, ਇਹਦਾ ਜਵਾਬ ਅਜੇ ਆਉਣਾ ਬਾਕੀ ਹੈ। ਜੀ। ਪਰ ਉਹਦੀ ਬਹਾਲੀ ਤੇ ਉਹ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਵਾਲਾ ਇੰਟਰਵਿਊ ਵਾਲਾ ਸਿੱਟ ਦਾ ਹਵਾਲਾ, ਇਹ ਦੋਵੇਂ ਚੀਜ਼ਾਂ ਆਮ ਆਦਮੀ ਪਾਰਟੀ ਦੇ ਲਈ ਨਵੇਂ ਸਵਾਲ, ਨਵੀਆਂ ਚੁਣੌਤੀਆਂ, ਨਵੀਆਂ ਮੁਸੀਬਤਾਂ ਲੈ ਕੇ। ਬਿਲਕੁਲ ਸਹੀ ਹੈ, ਕਿਉਂਕਿ ਇਹਨਾਂ ਮਸਲਿਆਂ ਤੇ ਇਹਨਾਂ ਨੇ ਸਿਆਸਤ ਕੀਤੀ ਹੈ ਬਹੁਤ ਜ਼ਿਆਦਾ। ਬਿਲਕੁਲ ਜੀ। ਕਹਿੰਦੇ ਹੁਣ ਪੰਜਾਬੀ 'ਚ ਵੀ ਕੀਤੀ ਜਾ ਸਕੇਗੀ ਇੰਜੀਨੀਅਰਿੰਗ ਦੀ ਪੜ੍ਹਾਈ, ਤੇ ਸ਼ਰਮਾ ਜੀ ਲੰਘੇ ਦਿਨੀ ਆਪਾਂ ਇੱਕ ਤਹਾਈਆ ਤੁਹਾਡੇ ਵੱਲੋਂ ਕੀਤਾ ਗਿਆ ਸੀਗਾ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੂੰ ਸਹੁੰ ਚੁੱਕਣ ਵਾਲਾ। ਬੇਸ਼ੱਕ ਇਹ ਬਹੁਤ ਸੋਹਣਾ ਇੱਕ ਉਪਰਾਲਾ ਹੈ, ਪਰ ਫਿਰ ਵੀ ਮੇਰੇ ਖਿਆਲ ਦੇ ਨਾਲ ਹਾਲੇ ਬਹੁਤ ਕੁਛ ਕਰਨਾ ਬਾਕੀ ਹੈ ਮਾਂ ਬੋਲੀ ਪੰਜਾਬੀ ਦੇ ਲਈ। ਬਿਲਕੁਲ, ਇਹ ਪ੍ਰਵੀਨ ਜੀ ਇੱਕ ਚੰਗੀ ਖਬਰ ਆਈ ਹੈ। ਹਾਂਜੀ। ਕਿਉਂਕਿ ਆਪਾਂ ਲੰਮੇ ਸਮੇਂ ਤੋਂ ਇਹ ਮੰਗ ਅਸੀਂ ਪੰਜਾਬ ਦੇ ਪੱਧਰ ਤੇ ਕਰਦੇ ਆ ਰਹੇ ਹਾਂ ਕਿ ਪੂਰੇ ਮੁਲਕ 'ਚ, ਮੈਂ ਕਹਿੰਦਾ ਦੁਨੀਆ ਭਰ 'ਚ ਇਹ ਨਿਯਮ, ਕਿਉਂਕਿ UNO ਦਾ ਸਰਵੇ ਵੀ ਇਹੀ ਕਹਿੰਦਾ ਕਿ ਹਾਂ ਪ੍ਰਾਇਮਰੀ ਤੱਕ ਦੀ ਸਿੱਖਿਆ ਤਾਂ ਹੋਣੀ ਆਪਣੀ ਬੋਲੀ 'ਚ ਚਾਹੀਦੀ ਹੈ। ਬਿਲਕੁਲ ਸਹੀ। ਸੋ ਅਸੀਂ ਕਹਿੰਦੇ ਹਾਂ ਕਿ ਇਕੱਲਾ ਇੱਕ ਪੰਜਾਬੀ ਵਿਸ਼ਾ ਨਾ ਪੜ੍ਹਾਇਆ ਜਾਵੇ, ਸਾਡੀ ਪੜ੍ਹਾਈ ਦਾ ਮਾਧਿਅਮ ਵੀ ਪੰਜਾਬੀ ਹੋਵੇ, ਘੱਟੋ ਘੱਟ 5ਵੀਂ ਤੱਕ। ਇਸੇ ਤਰ੍ਹਾਂ ਹਰ ਸੂਬੇ ਦਾ ਹੋਵੇ, ਜਿਹੜਾ ਵੀ ਸੂਬੇ ਦੀ ਜਿਹੜੀ ਮਾਂ ਬੋਲੀ ਹੈ, ਚਾਹੇ ਬੰਗਾਲੀ ਹੈ, ਚਾਹੇ ਗੁਜਰਾਤੀ ਹੈ, ਚਾਹੇ ਮਰਾਠੀ ਹੈ, ਚਾਹੇ ਉੜੀਆ ਹੈ, ਚਾਹੇ ਤਾਮਿਲ ਹੈ, ਉਹਨਾਂ ਨੂੰ ਪ੍ਰਾਇਮਰੀ ਤੱਕ ਦੀ ਸਿੱਖਿਆ। ਉਹ ਤੋਂ ਬਾਅਦ ਤੁਸੀਂ ਜਿਹੜੀ ਵੀ ਭਾਸ਼ਾ 'ਚ ਪੜ੍ਹਾਈ ਕਰਨਾ ਚਾਹੋਗੇ ਕਰੋ। ਫਿਰ ਤੁਸੀਂ ਆਪਣੀ ਬੋਲੀ 'ਚ ਤਾਂ ਮਾਹਰ ਹੋਵੋਗੇ ਹੀ ਹੋਵੋਗੇ, ਤੁਹਾਨੂੰ ਉਹਦੇ ਨਾਲ ਮੋਹ ਤਾਂ ਹੋਊਗਾ ਹੀ ਹੋਊਗਾ, ਤੁਸੀਂ ਹੋਰ ਭਾਸ਼ਾਵਾਂ ਵੀ ਸਾਰੀਆਂ ਸਿੱਖ ਸਕੋਗੇ। ਪਰ ਜਦੋਂ 3 ਭਾਸ਼ਾਵਾਂ ਜੰਮਦੀ ਜਵਾਕ ਤੇ ਪੈਂਦੀਆਂ ਨੇ, ਉਹ ਕਿਸੇ 'ਚ ਵੀ ਨਿਪੁੰਨ ਨਹੀਂ ਹੋ ਪਾਉਂਦਾ। ਪਰ ਅਕਸਰ ਜਦੋਂ ਭਾਸ਼ਾ ਦਾ ਹਵਾਲਾ ਆਉਂਦਾ ਸੀ ਤਾਂ ਰੂਸ ਦਾ ਜ਼ਿਕਰ ਆਉਂਦਾ ਸੀ, ਜਾਪਾਨ ਦਾ ਜ਼ਿਕਰ ਆਉਂਦਾ ਸੀ, ਚੀਨ ਦਾ ਜ਼ਿਕਰ ਆਉਂਦਾ ਸੀ। ਅਜੇ ਕਿੰਨੇ ਮੁਲਕ ਨੇ
ਜਿਹੜੇ ਸਾਇੰਸ ਦੀ, ਹਿਸਾਬ ਦੀ, ਉਹ ਸਾਰੀ ਪੜ੍ਹਾਈ ਵੀ ਆਪਣੀ ਬੋਲੀ 'ਚ ਕਰਾਉਂਦੇ ਨੇ। ਹੂੰ ਉਹਨਾਂ ਨੇ ਉਹ ਤਿਆਰੀ ਕੀਤੀ ਨਾ। ਹੂੰ ਤੇ ਇਹ ਸਾਡੇ ਸੂਬੇ, ਸਾਡੇ ਮੁਲਕ, ਸਾਡੀ ਸਰਕਾਰਾਂ ਇਸ ਮਸਲੇ ਤੇ ਕਿਉਂ ਨਹੀਂ ਗੌਰ ਕਰ ਸਕਦੀਆਂ? ਬਿਲਕੁਲ ਅਸੀਂ ਕਿਉਂ ਸਾਰਾ ਕੁਝ ਅੰਗਰੇਜ਼ੀ ਤੇ ਨਿਰਭਰ ਹੋ ਗਏ? ਅੰਗਰੇਜ਼ੀ ਪੂਰੀ ਦੁਨੀਆ ਦੀ ਭਾਸ਼ਾ ਨਹੀਂ ਅੱਜ ਵੀ ਤਰੀਕੇ। ਨਹੀਂ ਹੈਗੀ, ਬਿਲਕੁਲ ਸਹੀ। ਸੋ ਪਰ ਹੁਣ ਇਹ ਪਹਿਲ ਕਦਮ, ਇੱਕ ਚੰਗੀ ਸੁਖਾਵੀ ਖਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਆਈ ਹੈ। ਠੀਕ ਹੈ ਜੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਬਕਾਇਦਾ ਤੌਰ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਦੇ ਲਈ ਪੰਜਾਬੀ ਮਾਧਿਅਮ ਦੇ ਵਿੱਚ ਰਾਹ ਖੋਲ ਦਿੱਤਾ। ਹੂੰ ਉਹਨਾਂ ਨੇ ਸਾਇੰਸ ਦੇ ਵਿੱਚੋਂ ਬਾਕੀ ਚੀਜ਼ਾਂ ਦਾ ਅਨੁਵਾਦ ਹੋ ਜਾਂਦੇ ਨੇ, ਕਈ ਸ਼ਬਦ ਇੰਨੇ ਔਖੇ ਹੁੰਦੇ ਨੇ ਕਿ ਉਹਨੂੰ ਆਪਣੀ ਬੋਲੀ 'ਚ ਕਿਵੇਂ ਪਰਿਭਾਸ਼ਿਤ ਕੀਤਾ ਜਾਵੇ, ਇਹਨੂੰ ਲੈ ਕੇ ਚੁਣੌਤੀ ਹੁੰਦੀ ਹੈ। ਸੋ 50,000 ਤੋਂ ਵੱਧ ਇੰਜੀਨੀਅਰਿੰਗ ਨਾਲ ਸੰਬੰਧਿਤ ਸ਼ਬਦਾਂ ਦਾ ਅਨੁਵਾਦ ਕੀਤਾ ਉਹਨਾਂ ਨੇ, ਤੇ ਹੁਣ ਉਸ ਦੇ ਕਿਤਾਬਚੇ ਬਣ ਰਹੇ ਨੇ। ਹੁਣ ਉਹਦਾ ਕਿਤਾਬਾਂ ਦੇ ਰੂਪ 'ਚ ਉਹਦੀ ਤਿਆਰੀ ਹੋ ਰਹੀ ਹੈ, ਤਾਂ ਕਿ ਜਵਾਕਾਂ ਨੇ ਜਦੋਂ ਪੜ੍ਹਨਾ ਹੋਵੇ ਤਾਂ ਉਹਨਾਂ ਨੂੰ ਇਹ ਕਿਤਾਬਾਂ ਉਪਲਬਧ ਹੋਣ ਆਪਣੀ ਬੋਲੀ ਦੇ ਵਿੱਚ। ਔਰ ਪ੍ਰੋਫੈਸਰ ਡਾਕਟਰ ਮਨਜਿੰਦਰ ਸਿੰਘ ਹੋਰਾਂ ਨੇ, ਜਿਹੜੇ ਸੰਬੰਧਿਤ ਨੇ ਸਾਰੇ, ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਾਰਾ ਕੁਝ ਜਿਹੜਾ ਵਿਗਿਆਨ ਤੇ ਟੈਕਨੀਕਲ ਸ਼ਬਦਾਵਲੀ ਯੋਗ ਦਿੱਲੀ ਹੈ, ਉਹਦੇ ਨਾਲ ਮਿਲ ਕੇ ਇਹ ਸਾਰਾ ਕੰਮ ਸਿਰੇ ਚੜਿਆ। ਕਿ ਟੈਕਨੀਕਲ ਭਾਸ਼ਾ ਜਿਹੜਾ ਹੈਗਾ ਨਾ, ਵਿਗਿਆਨ ਤੇ ਟੈਕਨੀਕਲ ਸ਼ਬਦਾਵਲੀ ਯੋਗ, ਉਹਨਾਂ ਨਾਲ ਮਿਲ ਕੇ 50,000 ਤੋਂ ਵੱਧ ਸ਼ਬਦਾਂ ਨੂੰ ਅਨੁਵਾਦ ਕਰਕੇ ਕਿਤਾਬਾਂ ਤਿਆਰ ਕਰਾਈਆਂ ਨੇ। ਤੇ ਪਹਿਲਾ ਪੜਾਅ ਕਹਿੰਦੇ ਕਿ ਆਉਂਦੇ ਚੰਦ ਮਹੀਨਿਆਂ ਦੇ ਦਰਮਿਆਨ ਹੀ ਅਸੀਂ ਇਹਦੀ ਜਿਹੜੀ ਇੰਜੀਨੀਅਰਿੰਗ ਦੀ ਦਾਖਲਾ ਪ੍ਰੀਖਿਆ ਉਹਨੂੰ ਪੰਜਾਬੀ ਸ਼ੁਰੂ ਕਰਨ ਜਾ ਰਹੇ ਹਾਂ, ਤੇ ਉਹ ਤੋਂ ਬਾਅਦ ਫਿਰ ਕਿਤਾਬਾਂ ਪੰਜਾਬੀ 'ਚ ਆ ਜਾਣਗੀਆਂ। ਤੇ ਫਿਰ ਜਿਹੜਾ ਬੱਚਾ, ਉਹਦੀ ਬੱਚਾ ਦੀ ਇੱਛਾ ਤੇ ਨਿਰਭਰ ਹੈ ਕਿ ਉਹਨੇ ਅੰਗਰੇਜ਼ੀ 'ਚ ਪੜ੍ਹਨਾ ਕਿ ਪੰਜਾਬੀ 'ਚ ਪੜ੍ਹਨਾ, ਉਹ ਪੰਜਾਬੀ 'ਚ ਪੇਪਰ ਵੀ ਦੇ ਸਕਦਾ, ਉਹ ਪੰਜਾਬੀ 'ਚ ਪੜ੍ਹਾਈ ਵੀ ਕਰ ਸਕਦਾ, ਤੇ ਪੰਜਾਬੀ ਦੇ ਵਿੱਚ ਮਤਲਬ ਦਾਖਲਾ ਪ੍ਰੀਖਿਆ ਤੋਂ ਲੈ ਕੇ ਫਾਈਨਲ ਪ੍ਰੀਖਿਆ ਤੱਕ ਵੀ ਉਹ ਇਹਦੇ ਵਿੱਚ ਪੰਜਾਬੀ ਦੇ ਸਕਦਾ। ਸੋ ਇਹ ਚੰਗੀ ਅਪੀਲ ਹੈ, ਚੰਗੀ ਕੋਸ਼ਿਸ਼ ਹੈ, ਚੰਗਾ ਸੁਨੇਹਾ ਹੈ। ਸੋ ਆਸ ਵੱਜਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਆਪਣੀ ਬੋਲੀ ਦੇ ਵਿੱਚ ਸਾਰੀ ਤਰ੍ਹਾਂ ਦੀ ਪੜ੍ਹਾਈ ਮਿਲ ਸਕੇਗੀ, ਔਰ ਇਹ ਬਾਕੀ ਸੂਬਿਆਂ ਨੂੰ ਤੇ ਪਹਿਲ ਕਰਨੀ ਚਾਹੀਦੀ ਹੈ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਮਤਲਬ ਇਹ ਪਹਿਲਾਂ ਤੋਂ ਹੀ ਆ ਕਿ ਰੂਸ, ਚੀਨ, ਹੈ ਨਾ, ਇਹੋ ਜਿਹੇ ਜਾਪਾਨ ਵਰਗੇ ਮੁਲਕ ਆਪਣੀ ਬੋਲੀ 'ਚ ਹੀ ਪੜ੍ਹਾਈ ਕਰਾਉਂਦੇ ਆ, ਤੇ ਜਿਹੜੇ ਉਹਨਾਂ ਦੀ ਬੋਲੀ 'ਚ ਬਾਹਰਲੇ ਮੁਲਕ ਵਾਲੇ ਵੀ ਕਰਨ ਆਉਂਦੇ ਆ, ਉਹਨਾਂ ਨੂੰ ਉਹਦੇ ਵੱਖਰੇ ਫਾਇਦੇ ਦਿੰਦੇ ਆ ਤਾਂ ਕਿ ਉਹ ਸਾਡੀ ਬੋਲੀ 'ਚ ਸਿੱਖਣ। ਸੋ ਇੱਥੇ ਅਸੀਂ ਦੂਜੀ ਬੋਲੀ ਨੂੰ, ਮੈਂ ਨਹੀਂ ਕਹਿੰਦਾ ਕਿ ਅੰਗਰੇਜ਼ੀ ਨਾ ਸਿੱਖੋ, ਮੈਂ ਨਹੀਂ ਕਹਿੰਦਾ ਹੋਰ ਭਾਸ਼ਾ ਨਾ ਸਿੱਖੋ, ਪਰ ਪਹਿਲ ਆਪਣੀ ਬੋਲੀ ਨੂੰ ਹੋਵੇ। ਜੀ ਬਿਲਕੁਲ। ਸੋ ਇਸ ਲਈ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ, ਉਹਦੀ ਟੀਮ, ਉਹਨਾਂ ਦੇ ਪ੍ਰੋਫੈਸਰ ਸਾਹਿਬਾਨ, ਉਹਨਾਂ ਦੇ ਅਧਿਆਪਨ ਸਾਹਿਬਾਨ, ਉਹਨਾਂ ਦੇ ਖੋਜਕਰਤਾ ਵਧਾਈ ਦੇ ਪਾਤਰ ਨੇ ਕਿ ਹੁਣ ਇੰਜੀਨੀਅਰਿੰਗ ਦੀ ਪੜ੍ਹਾਈ ਮਾਂ ਬੋਲੀ ਪੰਜਾਬੀ 'ਚ ਵੀ ਹੋ ਸਕੇ। ਸਾਡੇ, ਮੇਰਾ ਖਿਆਲ ਆ, ਸਾਡੇ ਵਿਭਾਗਾਂ ਨੂੰ, ਮਹਿਕਮਿਆਂ ਨੂੰ ਵੀ ਥੋੜ੍ਹੀ ਜਿਹੀ ਜਾਗ ਆਉਣੀ ਚਾਹੀਦੀ ਹੈ, ਕਿਉਂਕਿ ਉਹਨਾਂ ਦੇ ਜਿਹੜੇ ਸਰਕੂਲਰ ਹੁੰਦੇ ਨੇ, ਨੋਟਸ ਹੁੰਦੇ ਨੇ ਕੱਢੇ ਹੋਏ ਆਪਣੇ ਮੁਲਾਜ਼ਮਾਂ ਨੂੰ, ਜਾਂ ਹੋਰ ਵੀ ਹਦਾਇਤਾਂ, ਉਹ ਤਕਰੀਬਨ ਅੰਗਰੇਜ਼ੀ ਦੇ ਵਿੱਚ। ਹਾਂਜੀ, ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ? ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਸਰਕਾਰੀ ਸਾਰੇ ਕੰਮ ਪੰਜਾਬੀ 'ਚ ਹੋਇਆ ਕਰਨਗੇ। ਬਿਲਕੁਲ ਕੀਤਾ ਜੀ, ਬੋਰਡ ਵੀ ਬਦਲਵਾਏ ਦੁਕਾਨਾਂ ਤੋਂ। ਪੰਜਾਬ ਦੇ ਸਾਰੇ ਡੀਸੀਆਂ ਨੂੰ ਚਿੱਠੀ ਲਿਖੀ ਕਿ ਅੱਜ ਤੋਂ ਸਾਰਾ ਕੰਮ ਪੰਜਾਬੀ 'ਚ ਹੋਣਾ ਚਾਹੀਦਾ ਹੈ, ਨਹੀਂ ਕਾਰਵਾਈ ਹੋਊਗੀ। ਉਹ ਚਿੱਠੀ ਅੰਗਰੇਜ਼ੀ 'ਚ ਲਿਖੀ ਸੀ। ਬਿਲਕੁਲ ਸਹੀ ਹੈ, ਮੈਨੂੰ ਯਾਦ ਆ, ਆਪਾਂ ਖਬਰ ਵੀ ਕੀਤੀ ਸੀ। ਬਿਲਕੁਲ। ਹਾਂਜੀ। ਤੇ ਯੂ ਟਰਨ ਨੇ ਕਹਿੰਦੇ ਖਾ ਲਈਆਂ 1500 ਨੌਜਵਾਨਾਂ ਦੀਆਂ ਨੌਕਰੀਆਂ। ਯੂ ਟਰਨਾਂ ਦੀ ਗੱਲ ਤਾਂ ਬੜੀ ਕੀਤੀ ਆਪਾਂ। ਆ ਕਿਹੜਾ ਯੂ ਟਰਨ ਹੈ ਜੀ? ਪੰਜਾਬ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ? ਇਹ ਪੰਜਾਬ ਸਰਕਾਰ ਦਾ ਤਾਜ਼ਾ ਹੋਇਆ ਯੂ ਟਰਨ ਹੈ। ਠੀਕ ਹੈ ਜੀ। ਯੂ ਟਰਨ ਤਾਂ ਸਹੀ ਲਿਆ ਪੰਜਾਬ ਸਰਕਾਰ ਨੇ, ਪਰ ਆ ਨੌਜਵਾਨਾਂ ਨਾਲ ਧੋਖਾ ਹੋ ਗਿਆ। ਠੀਕ ਹੈ ਪ੍ਰਵੀਨ ਜੀ, ਆਪਾਂ ਲੰਘੇ ਦਿਨੀ ਗੱਲ ਕਰਕੇ ਹਟੇ ਹਾਂ ਕਿ ਪੰਜਾਬ ਸਰਕਾਰ ਨੇ ਆਟੇ ਤੋਂ ਮੁੜ ਕੇ ਕਣਕ ਤੇ ਆ ਗਈ। ਹਾਂਜੀ ਕੀਤੀ ਸੀ। ਉਹਦੇ ਪਿੱਛੇ ਇੱਕ ਪਾਸੇ ਡਿਪੂ ਵਾਲਿਆਂ ਦਾ ਦਬਾਅ ਸੀ, ਦੂਏ ਪਾਸੇ ਲੋਕਾਂ 'ਚ ਰੋਸਾ ਸੀ। ਇਸ ਲਈ ਪੰਜਾਬ ਸਰਕਾਰ ਨੇ ਯੂ ਟਰਨ ਦਾ ਸਹੀ ਕੱਟਿਆ। ਠੀਕ ਹੈ। ਹਾਂ, ਪਹਿਲਾਂ ਹੀ ਗਲਤੀਆਂ ਨਾ ਕਰੇ ਤਾਂ ਮਸਲਾ ਹੀ ਨਾ ਹੋਵੇ। ਹਾਂ, ਮਤਲਬ ਪੰਜਾਬ ਦੇ ਵਿੱਚ ਜਦੋਂ ਵੋਟਾਂ ਮੰਗਣ ਲਈ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਦੇ ਚੇਅਰਮੈਨ, ਐਮਐਲਏ, ਮੰਤਰੀ, ਮੁੱਖ ਮੰਤਰੀ ਗਏ ਤਾਂ ਲੋਕਾਂ ਨੇ ਕਿਹਾ ਕਿ ਭਾਈ ਉਹਨਾਂ ਨੂੰ ਤਾਂ ਕਣਕ ਚੰਗੀ ਸੀ, ਅਸੀਂ ਧੋ ਛੱਟ ਪਾ ਲੈਂਦੇ ਸੀ ਆਪ, ਹੈ ਨਾ। ਹੁਣ ਸਾਨੂੰ ਆਹ ਕੀੜਿਆਂ ਵਾਲਾ ਆਟਾ ਆਉਂਦਾ, ਕਦੇ ਮੁਸਕ ਵਾਲਾ ਆਟਾ ਆਉਂਦਾ, ਕਦੇ ਆਉਂਦਾ ਹੀ ਨਹੀਂ, ਗਵਾਂਢੀਆਂ ਦੇ ਆ ਗਿਆ, ਸਾਡੇ ਨਹੀਂ ਆਇਆ। ਸੋ ਇਹ ਸਾਰੀ ਪ੍ਰਕਿਰਿਆ ਤੋਂ ਲੋਕ ਔਖੇ ਸੀ, ਤੇ ਪੰਜਾਬ ਸਰਕਾਰ ਨੇ ਮੁੜ ਕੇ ਫੈਸਲਾ ਕਰ ਲਿਆ ਕਿ ਅਸੀਂ ਹੁਣ 4-4 ਮਹੀਨਿਆਂ ਬਾਅਦ ਇਕੱਠੀ ਕਣਕ ਦੇ ਦਿਆ ਕਰਾਂਗੇ। ਮਤਲਬ ਪਹਿਲਾਂ ਪਿਛਲੀਆਂ ਸਰਕਾਰਾਂ 3-3 ਮਹੀਨੇ ਬਾਅਦ ਦਿੰਦੀਆਂ ਸੀ, ਸਾਲ 'ਚ 4 ਵਾਰ। ਇਹਨਾਂ ਨੇ ਹੁਣ 4-4 ਮਹੀਨਿਆਂ ਬਾਅਦ ਸਾਲ 'ਚ 3 ਵਾਰ ਕਣਕ ਦੇਣ ਦਾ ਫੈਸਲਾ ਕਰ ਲਿਆ। ਠੀਕ ਹੈ ਜੀ। ਪਰ ਪ੍ਰਵੀਨ ਜੀ, ਅਜੇ ਵੀ ਉਹ ਵਾਈਟ ਪੇਪਰ ਜਾਰੀ ਨਹੀਂ ਕੀਤਾ ਪੰਜਾਬ ਸਰਕਾਰ ਨੇ ਕਿ ਜਿਹੜਾ ਕਣਕ ਤੋਂ ਆਟਾ ਬਣਾਉਣ ਲਈ ਤੇ ਥੈਲੀਆਂ 'ਚ ਪਾ ਕੇ ਘਰਾਂ 'ਚ ਪਹੁੰਚਾਉਣ ਲਈ ਬਜਟ ਰੱਖਿਆ ਸੀ ਰਕਮ, ਉਹਦਾ ਕੀ ਬਣੇ। ਹੁਣ ਇਹ ਸਵਾਲ ਆਪਾਂ ਉਸ ਸਮੇਂ ਵੀ ਕੀਤਾ ਸੀ ਕਿ ਬੇਸ਼ੱਕ ਨੋਡਲ, ਮਤਲਬ ਕਿ ਜਿਹੜੀਆਂ ਕੰਪਨੀਆਂ, ਨੋਡਲ ਏਜੰਸੀਆਂ ਨੇ, ਨੋਡਲ ਨੁਮਾਇੰਦੇ ਨੇ, ਜਿਨ੍ਹਾਂ ਨੇ ਇਹ ਸਾਰੀ ਕਾਰਵਾਈ ਚਲਾਉਣੀ ਆ, ਉਹਦੇ ਵਿੱਚ ਚਾਹੇ ਮਾਰਕਫੈਡ ਲਿਆ, ਚਾਹੇ ਮੰਡੀ ਬੋਰਡ ਨਾਲ ਲਿਆ, ਪਰ ਉੱਕਾ ਪੁੱਕਾ ਠੇਕਾ ਇੱਕ ਕੰਪਨੀ ਨੂੰ ਦਿੱਤਾ ਜਾਂਦਾ ਜਿਹਨੇ ਕਣਕ ਚੱਕਣੀਆਂ, ਪਿਹਾਉਣੀਆਂ, ਮਾਨ ਸਾਹਿਬ ਦੀਆਂ ਫੋਟੋਆਂ ਲੱਗੀਆਂ ਵਾਲੀ ਥੈਲੀਆਂ 'ਚ ਪਾਉਣੀਆਂ ਤੇ ਘਰੋਂ ਘਰੀ ਪਹੁੰਚਾਉਣੀ। ਹੁਣ ਉਹ ਕੰਪਨੀ ਤਾਂ ਝੋਲਾ ਬਿਸਤਰਾ ਚੱਕ ਕੇ ਆਪਣਾ ਤੁਰਦੀ ਬਣੀ ਜੀ, ਪਰ ਹੁਣ ਤੱਕ ਉਹਨੇ ਥੈਲਿਆਂ ਤੇ ਕਿੰਨੇ ਖਰਚੇ, ਆਟੇ ਤੇ ਕਿੰਨੇ ਖਰਚੇ, ਪਿਹਾਈ ਦੇ ਕਿੰਨੇ ਲੈ ਲਏ,
ਪੈਕਿੰਗ ਦੇ ਕਿੰਨੇ ਲੈ ਲਏ, ਪਹੁੰਚਾਉਣ ਦੇ ਕਿੰਨੇ ਲੈ ਲਏ, ਬਜਟ ਚੋਂ ਕੁਝ ਬਚਿਆ ਵੀ ਹੈ ਕਿ ਨਹੀਂ, ਜਿਹੜਾ ਰੱਖਿਆ ਸੀ ਇਹਦੇ ਕੰਮ ਲਈ ਕਰੋੜਾਂ ਰੁਪਇਆ ਬਜਟ ਰੱਖਿਆ ਸੀ ਜੀ ਜੀ, ਆਪਾਂ ਉਹਦੀ ਚਰਚਾ ਉਦੋਂ ਕਰ ਰਹੇ ਸੀਗੇ ਬਜਟ ਦੇ ਹਵਾਲੇ ਨਾਲ ਕਿ ਆਹ ਪੈਸੇ ਉਹਦੇ ਚ ਰੱਖੇ ਗਏ। ਸੋ ਹੁਣ ਸਵਾਲ ਇਹ ਹੈ ਕਿ ਉਹਦਾ ਤਾਂ ਤੁਸੀਂ ਹਿਸਾਬ ਨਹੀਂ ਦੇ ਰਹੇ, ਪਰ ਜਿਹੜੇ ਦਿਹਾੜੀ ਤੇ ਮੁੰਡੇ ਰੱਖੇ ਸੀ ਘਰੇ ਥੈਲੀਆਂ ਫੜਾਉਣ ਲਈ, ਉਹ 1500 ਮੁੰਡਾ ਸੀ ਪੰਜਾਬ 'ਚ। ਮਤਲਬ ਉਹ ਹੁੰਦਾ ਨਾ ਕਿ ਜ਼ਿਲ੍ਹਾ ਪੱਧਰ ਦੇ ਉੱਤੇ ਅੱਜ ਭਾਈ ਆਹ ਬਲਾਕ 'ਚ ਵੰਡ ਦਿਓ, ਕੱਲ ਨੂੰ ਉੱਥੇ ਆ ਜਾਓ, ਪਰਸੋਂ ਨੂੰ ਉੱਥੇ ਆ ਜਾਓ। ਸੋ ਏਦਾਂ 1500 ਮੁੰਡਿਆਂ ਨੂੰ ਰੁਜ਼ਗਾਰ ਮਿਲਿਆ ਸੀ। ਇਹ ਫਰਵਰੀ ਤੋਂ ਗੱਲ ਸ਼ੁਰੂ ਹੋਈ ਹੈ, ਉਸ ਦਾ ਫਰਵਰੀ ਮਾਰਚ 'ਚ ਤਨਖਾਹ ਮਿਲੀ ਹੋਵੇ, ਅਪ੍ਰੈਲ ਮਈ ਜੂਨ ਦੀ ਤਨਖਾਹ ਵੀ ਨਹੀਂ ਦਿੱਤੀ। ਤੇ ਯੋਜਨਾ ਵਾਪਸ ਲੈਣ ਤੋਂ 2 ਦਿਨ ਪਹਿਲਾਂ ਕਹਿੰਦੇ ਘਰੇ ਜਾਓ। ਚਲੋ ਇਹ ਤੁਸੀਂ ਕਹਿ ਸਕਦੇ ਆ ਕਿ ਇਹ ਯੋਜਨਾ ਵਾਪਸ ਹੋ ਗਈ, ਇਸ ਲਈ ਤੁਸੀਂ ਕਹਿੰਦੇ ਹੋ ਕਿ ਇਸ ਵਿਭਾਗ 'ਚ ਰੁਜ਼ਗਾਰ ਨਹੀਂ, ਪਰ ਸਰਕਾਰ ਕੋਲ ਬਹੁਤ ਵਿਭਾਗ ਹੁੰਦੇ ਨੇ। ਮਤਲਬ ਤੁਸੀਂ ਉਹ ਸਰਕਾਰ ਹੋ ਜਿਹੜੇ ਕਹਿੰਦੇ ਸੀ ਅਸੀਂ ਰੁਜ਼ਗਾਰ ਦੇਣ ਆਏ ਆ, ਤੁਸੀਂ ਉਹ ਸਰਕਾਰ ਹੋ ਜਿਹੜੇ ਕਹਿੰਦੇ ਸੀ ਕੱਚਿਆਂ ਨੂੰ ਪੱਕੇ ਕਰਨ ਆਏ ਆ। ਤੁਸੀਂ ਤਾਂ ਭਾਈ ਜਿਹੜੇ ਰੱਖੇ ਸੀ ਉਹ ਵੀ ਕੱਢਣ ਲੱਗ ਪਏ। ਚਲੋ ਹੁਣ ਤੁਸੀਂ ਕਹੋਗੇ ਕਿ ਯੋਜਨਾ ਦਾ ਭੋਗ ਪੈ ਗਿਆ, ਇਸ ਲਈ ਪੈ ਗਿਆ। ਇਹ ਸਵਾਲ ਮੈਂ ਬੇਰੁਜ਼ਗਾਰੀ ਵਾਲਾ ਤਾਂ ਵੀ ਵੱਖਰਾ ਰੱਖਦਾ। ਜੇ ਸਰਕਾਰ ਦੀ ਇੱਛਾ ਹੁੰਦੀ ਐਡਜਸਟ ਕਰ ਸਕਦੀ ਹੈ ਕਿਸੇ ਵੱਖਰੇ ਵਿਭਾਗਾਂ 'ਚ। ਉਹਨਾਂ ਨੇ ਡੀਸੀਆਂ ਤੋਂ ਲੈ ਕੇ ਚੀਫ ਸੈਕਟਰੀ ਤੱਕ ਪਹੁੰਚ ਕਰ ਲਈ ਆ, ਮੰਗ ਪੱਤਰ ਦੇ ਲੈ ਕੇ ਸਾਨੂੰ ਕਿਤੇ ਐਡਜਸਟ ਕੀਤਾ ਜਾਵੇ। ਮੈਂ ਕਹਿੰਦਾ ਮੈਂ ਤਾਂ ਵੀ ਇਹ ਨੌਕਰੀ ਖਤਮ ਹੋਣ ਦਾ ਹਵਾਲਾ ਮੈਂ ਲਾਂਭੇ ਰੱਖ ਕੇ ਪੁੱਛਣਾ ਚਾਹੁੰਦਾ ਕਿ ਪਰ 3 ਮਹੀਨੇ ਦੀ ਪਿਛਲੀ ਤਨਖਾਹ ਕਿਉਂ ਨਹੀਂ ਉਹਨਾਂ ਨੂੰ? ਉਹਨਾਂ ਨੇ ਜਿਹੜਾ ਡਿਊਟੀ ਕੀਤੀ ਹੈ, ਜਿੰਨੀ ਦੇਰ ਸੇਵਾ ਕੀਤੀ ਹੈ, ਜਿੰਨੀ ਦੇਰ ਤੁਹਾਡੀ ਯੋਜਨਾ ਚੱਲੀ ਆ, ਉਸ ਸਮੇਂ ਜੇ ਕੰਪਨੀ ਨੂੰ ਪਿਆਈ ਦੇ ਪੈਸੇ ਮਿਲ ਰਹੇ ਨੇ, ਥੈਲੇ ਬਣਾਉਣ ਵਾਲਿਆਂ ਨੂੰ ਪੈਸੇ ਮਿਲ ਰਹੇ ਨੇ, ਬਾਕੀ ਸਾਰੀਆਂ ਚੀਜ਼ਾਂ ਦਾ ਹਿਸਾਬ ਕਿਤਾਬ ਹੋਇਆ, ਤਾਂ ਇਹਨਾਂ ਨੌਜਵਾਨਾਂ ਨੂੰ 3 ਮਹੀਨੇ ਦੇ ਪੈਸੇ ਕਿਉਂ ਮਾਰੇ ਤੁਸੀਂ ਬਈ? ਇਹ ਆਪਣੇ ਆਪ ਸਵਾਲ ਹੈ। ਸੋ ਇੱਕ ਪਾਸੇ ਤੁਸੀਂ ਬੇਰੁਜ਼ਗਾਰ ਕੀਤੇ, ਦੂਜੇ ਪਾਸੇ ਉਹਨਾਂ ਨੂੰ ਪਿਛਲੇ 3 ਮਹੀਨੇ ਦੀ ਤਨਖਾਹ ਨਹੀਂ ਦਿੱਤੀ, ਉਹ ਦਰ ਭਟਕ ਰਹੇ ਆ। ਇੱਕ ਤਾਂ ਸਾਡੀ ਤਨਖਾਹ ਰਿਲੀਜ਼ ਕਰਾ ਦਿਓ ਜੀ, ਇੱਕ ਸਾਨੂੰ ਕਿਸੇ ਹੋਰ ਨਵੇਂ ਵਿਭਾਗ 'ਚ ਐਡਜਸਟ ਕਰਾ ਦਿਓ। ਸੋ ਇਸ ਲਈ ਆਹ ਯੂ ਟਰਨ ਸਰਕਾਰ ਦਾ ਰੁਜ਼ਗਾਰ ਖਾਣ ਵੀ ਲੱਗ ਪਿਆ। ਤੋ ਇਹ ਆਪਣੇ ਆਪ ਸਵਾਲ ਹੈ ਕਿ ਸਰਕਾਰ ਪਹਿਲਾਂ ਹੀ ਹਰ ਗੱਲ ਸੋਚ ਕੇ ਕਿਉਂ ਨਹੀਂ ਕਰਦੀ, ਕਿਉਂ ਵਾਰ-ਵਾਰ ਪੈਰ ਪਿਛਾਂ ਖਿੱਚਣੇ ਪੈਂਦੇ ਤੇ ਇੱਕ ਪਾਸੇ ਖੂਹ ਤੇ ਇੱਕ ਪਾਸੇ ਖਾਈ 'ਚ ਫਿਰ ਡਿੱਗਣ ਲਈ ਤਿਆਰ ਰਹਿਣਾ ਪੈਂਦਾ। ਦੇਖੋ ਇਹਦੇ ਨਾਲ ਨਾ ਜਿਹੜੀ ਇੱਕ ਸਰਕਾਰੀ ਰੁਜ਼ਗਾਰ ਦੇ ਵਿੱਚ ਭਰੋਸੇਯੋਗਤਾ ਉਹ ਵੀ ਘਟਦੀ ਹੈ ਸ਼ਰਮਾ ਜੀ। ਗਾਂ ਤੋਂ ਕੋਈ ਸਕੀਮ ਆਉਂਦੀ ਹੈ, ਸਰਕਾਰ ਕੋਈ ਲਾਂਚ ਕਰਦੀ ਹੈ, ਉਹਦੇ ਤਹਿਤ ਰੁਜ਼ਗਾਰ ਦਿੰਦੀ ਹੈ ਲੋਕਾਂ ਨੂੰ, ਉਹ ਸ਼ੱਕੀ ਹੋਊਗਾ। ਲੋਕਾਂ ਨੂੰ ਲੱਗੂਗਾ ਕਿਤੇ ਉਹ ਆਟੇ ਦਾਲ ਸਕੀਮ ਵਾਲੇ ਥੈਲੀ ਵਾਲਾ ਨਾ ਹੋਵੇ ਕੰਮ, ਕਿ ਜਦੋਂ ਕਣਕ ਤੋਂ ਆਟਾ ਦਿੱਤਾ ਸੀ ਨਾ ਉਦੋਂ। ਔਰ ਜਿਹੜੀ ਤੁਸੀਂ 1500 ਬੰਦੇ ਦੀ ਗੱਲ ਕੀਤੀ ਹੈ, ਇਹ ਇਕੱਲੇ ਨੌਕਰੀਆਂ ਨਹੀਂ ਕਰ ਰਹੇ, ਇਹਨਾਂ ਨੂੰ ਭਵਿੱਖ ਦੀ ਕਾਸ ਵੀ ਵੱਜੀ ਸੀ। ਆਪਾਂ ਨੂੰ ਪਤਾ ਜਦੋਂ ਬੰਦੇ ਨੂੰ ਰੁਜ਼ਗਾਰ ਮਿਲਦਾ, ਉਹ ਕਿੰਨੀਆਂ ਆਸਾਂ ਉਮੀਦਾਂ ਦੇ ਨਾਲ ਕੰਮ ਕਰਦਾ, ਕਿੰਨੀਆਂ ਸਧਰਾਂ ਉਹਦੇ ਹਿਸਾਬ ਨਾਲ ਕਿੰਨਾ ਕੁਝ ਫੈਲਾਅ ਹੋ ਜਾਂਦਾ। ਹਾਂਜੀ ਹਾਂਜੀ। ਔਰ ਤੁਸੀਂ ਸਿਸਟਮ ਦਾ ਕੰਮ ਕਾਰ ਦਾ ਤਰੀਕਾ ਦੇਖੋ ਕਿ ਕੰਪਨੀਆਂ ਨੂੰ ਜਿਵੇਂ ਤੁਸੀਂ ਦੱਸਿਆ ਪੇ ਕਰਤਾ, ਉਹ ਲੈ ਗਈਆਂ, ਉਹਦਾ ਚੈੱਕ ਭੇਜ ਦਿੰਦੀਆਂ। ਇੱਕ ਆਮ ਵਿਅਕਤੀ ਵਿਸ਼ੇਸ਼ ਉਹ ਵਿਚਾਰਾ ਕਿੱਥੇ ਜਾਊਗਾ? ਉਹ ਮੁੱਖ ਮੰਤਰੀ ਦੇ ਕਾਫਲੇ ਦਾ ਘਰਾਓ ਕਰੂਗਾ ਕਿ ਕਿਸੇ ਪ੍ਰਮੁੱਖ ਸਕੱਤਰ ਦੀ ਕੋਠੀ ਮੂਹਰੇ ਜਾਊਗਾ? ਕਿੱਥੇ ਲਿਡੂਗਾ ਉਹ ਵਿਚਾਰਾ ਜਾ ਕੇ? ਇਹੀ ਸਵਾਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਤੇ ਜਾਂਦੇ ਜਾਂਦੇ ਗੱਲ ਕਰੀਏ ਸਾਈਬਰ ਠੱਗੀ ਦੀ। ਵੱਧ ਗਈ ਹੈ, ਢੰਗ ਬਹੁਤ ਆ ਗਏ ਆ ਸ਼ਰਮਾ ਜੀ। ਨਵੀਆਂ ਖੋਜਾਂ ਨੇ, ਨਵੀਆਂ ਤਕਨੀਕਾਂ ਇਜਾਦ ਹੋ ਰਹੀਆਂ ਨੇ ਹਰ ਰੋਜ਼। ਇਹ ਤੋਂ ਬਚਣ ਦੇ ਕਹਿੰਦੇ 3 ਸੂਤਰ ਹੈ। ਬਿਲਕੁਲ ਪ੍ਰਵੀਨ ਜੀ, ਅੱਜ ਦੀ ਤਰੀਕ 'ਚ ਸਾਈਬਰ ਠੱਗੀ ਸਭ ਤੋਂ ਵੱਡਾ ਮਸਲਾ ਜੀ। ਜਿਹਦੇ ਕੋਲ ਫੋਨ ਹੈ ਤੇ ਜਿਹਦੇ ਕੋਲ ਖਾਤਾ ਹੈ, ਉਹ ਸਾਈਬਰ ਠੱਗੀ ਦੇ ਨਿਸ਼ਾਨੇ ਤੇ ਹੈ। ਸੋ ਇਸ ਹਵਾਲੇ ਨਾਲ ਅਕਸਰ ਮਤਲਬ ਕਿ ਅਸੀਂ ਖਬਰਾਂ ਸੁਣਦੇ ਪੜ੍ਹਦੇ ਰਹਿੰਦੇ ਹਾਂ ਕਿ ਤਰੀਕੇ ਰੋਜ਼ ਨਵੇਂ ਆਉਂਦੇ ਆ। ਹਾਂਜੀ ਹਾਂਜੀ। ਹੁਣ ਅੱਜ ਕੱਲ੍ਹ ਤਰੀਕਾ ਚੱਲਦਾ ਕਿ ਪੁਲਿਸ ਵਾਲੇ ਬਣ ਕੇ ਫੋਨ ਆਇਆ ਕਿ ਤੁਹਾਡਾ ਮੁੰਡਾ ਚੱਕ ਲਿਆ ਬਈ, ਉਹ ਚਿੱਟਾ ਲਾਉਂਦਾ ਫੜਿਆ ਗਿਆ, ਚਿੱਟਾ ਵੇਚਦਾ ਫੜਿਆ ਗਿਆ, ਚਿੱਟੇ ਸਣੇ ਫੜਿਆ ਗਿਆ, ਛਡਾਉਣਾ ਤਾਂ ਬਾਹਰੋਂ ਬਾਹਰ ਨਿਬੇੜ ਦਾਂਗੇ, ਕੱਢ ਦਾਂਗੇ, ਇੰਨੇ ਪੈਸੇ ਲੱਗਣਗੇ, ਇਸ ਖਾਤੇ 'ਚ ਪਾ ਦਿਓ। ਫਿਰ ਇੱਕ ਤਰੀਕਾ ਅੱਜ ਕੱਲ੍ਹ ਚੱਲਦਾ ਕਿ ਬਾਹਰੋਂ ਬੋਲਦੇ ਆ ਜੀ, ਫਲਾਣਾ ਸਿੰਘ ਬੋਲਦੇ ਆ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ, ਉਹਨੂੰ ਇਲਾਜ ਲਈ ਲੋੜ ਹੈ, ਹੁਣ ਇੰਨੇ ਪੈਸੇ ਭੇਜੋ। ਰਿਸ਼ਤੇਦਾਰ ਬੋਲਦਾ ਤੁਹਾਡਾ ਬਾਪੂ ਨੂੰ ਨਾ ਦੱਸਿਓ, ਇੰਨੇ ਭੇਜ ਦਿਓ, ਮੈਂ ਪਾ ਦੂੰਗਾ ਵਾਪਸ। ਬੜੇ ਬਿਲਕੁਲ ਫਿਰ ਉਹ ਤਰੀਕਾ ਪੁਰਾਣਾ ਹੋ ਗਿਆ ਕਿ ਹਾਂ ਮੈਂ ਤੁਹਾਡੀ ਸਹੇਲੀ ਬਣ ਗਈ, ਹੈਲੋ ਹਾਈ ਹੋ ਗਈ, ਸ਼ੁਰੂ ਹੋ ਗਈ, ਹੁਣ ਮੈਂ ਇੰਡੀਆ ਆ ਰਹੀ ਹਾਂ, ਇੰਨੇ ਡਾਲਰ ਸੀ ਮੇਰੇ ਕੋਲ, ਮੈਨੂੰ 에ਅਰਪੋਰਟ ਤੇ ਰੋਕ ਲਿਆ, ਤੁਸੀਂ ਇੰਡੀਅਨ ਕਰੰਸੀ 'ਚ ਪੇ ਕਰ ਦਿਓ, ਮੈਂ ਆ ਕੇ ਤੁਹਾਨੂੰ ਦੇਣੇ ਆ, ਹੈਨਾ, ਜਾਂ ਗਿਫਟ ਭੇਜਿਆ ਤੁਹਾਡੇ ਲਈ। ਈਵਨ ਕੋਰੀਅਰ ਵਾਲੇ ਅੱਜ ਕੱਲ੍ਹ ਕੋਰੀਅਰ ਦੇ ਨਾਂ ਤੇ ਠੱਗੀ ਹੁੰਦੀ ਹੈ ਕਿ ਜਾਣ ਕੇ ਕੋਰੀਅਰ ਕੰਪਨੀ ਵਾਲੇ ਬਣ ਕੇ ਕਿ ਤੁਹਾਡਾ ਕੋਰੀਅਰ ਆਇਆ ਸੀ ਜੀ, ਪਰ ਉਹਦੇ ਵਿੱਚ ਚਿੱਟਾ ਫੜਿਆ ਗਿਆ, ਉਹਦੇ ਵਿੱਚ ਨਸ਼ਾ ਫੜਿਆ ਗਿਆ, ਹੈਨਾ। ਏਦਾਂ ਦੇ ਕਿੰਨੇ ਤਰ੍ਹਾਂ ਦੇ ਤਰੀਕੇ ਅਪਣਾ ਲਏ। ਸੋ ਲੋਕ ਉਹ ਫਿਰ ਆਪਣੀ ਜਾਨ ਛਡਾਉਣ ਲਈ ਜਾਂ ਡਰ ਫਿਕਰ ਚੋਂ, ਸੋ ਜਿਹੜਾ 3 ਨੁਕਾਤੀ ਫਾਰਮੂਲਾ ਹੈ ਬਚਣ ਦਾ, ਐਕਸਪਰਟ ਨੇ ਜਿਹੜੇ ਨੈਸ਼ਨਲ ਸਾਈਬਰ ਕ੍ਰਾਈਮ ਦੇ ਜਿਹੜੇ ਐਕਸਪਰਟ ਨੇ ਇਹਨੂੰ ਰੋਕਣ ਦੇ ਲਈ, ਉਹਨਾਂ ਦੀ ਇੱਕ ਇਸ ਮਸਲੇ ਤੇ ਇੱਕ ਸਾਂਝੀ ਰਾਏ ਜਿਹੜੀ ਬਣ ਕੇ ਨਿਕਲੀ ਆ। ਉਹ ਕਹਿੰਦੇ 3 ਨੁਕਤੇ ਨੇ ਸਿਰਫ, ਇਹਨਾਂ 3 ਨੁਕਤਿਆਂ ਨਾਲ ਕੋਈ ਵੀ ਵਿਅਕਤੀ ਸਾਈਬਰ ਠੱਗੀ ਤੋਂ ਬਚ ਸਕਦਾ। ਠੀਕ ਹੈ। ਪਹਿਲਾ ਨੁਕਤਾ ਕਿ ਲਾਲਚ 'ਚ ਨਾ ਫਸੋ, ਦੂਆ ਹੈ ਕਿ ਡਰ 'ਚ ਨਾ ਹੋ, ਤੀਜਾ ਹਨੀ ਟਰੈਪ 'ਚ ਨਾ ਫਸੋ। ਠੀਕ ਹੈ। ਜਦੋਂ ਆ ਸਕੀਮਾਂ ਆਉਂਦੀਆਂ ਨਾ ਕਿ ਤੁਹਾਡੇ ਪੈਸੇ 15 ਦਿਨਾਂ 'ਚ ਦੁੱਗਣੇ ਜੀ, ਆਹ ਸ਼ੇਅਰ ਮਾਰਕੀਟ 'ਚ ਲਾ ਦਿਓ ਜੀ, ਆਹ ਇਸ 'ਚ ਲਾ ਦਿਓ ਜੀ, ਆਹ ਇਸ ਕੰਪਨੀ 'ਚ ਲਾ ਦਿਓ ਜੀ, ਹਨਾ, ਅਸੀਂ ਇੰਨੇ ਕਰਕੇ ਦਿਆਂਗੇ, ਉੱਥੇ ਬੰਦਾ ਲਾਲਚ 'ਚ ਫਸਦਾ। ਜਦੋਂ
ਅਧਿਕਾਰਕ ਤੌਰ ਤੇ, ਸਰਕਾਰੀ ਤੌਰ ਤੇ, ਸਿਸਟਮ ਦੇ ਤੌਰ ਤੇ 7-8% ਤੋਂ ਉੱਪਰ ਹੈ ਹੀ ਨਹੀਂਗਾ ਕੁਛ। ਤੁਸੀਂ ਜਿੱਥੇ ਪੰਗੇ ਲਾਓਗੇ ਫਿਰ ਤੁਸੀਂ ਆਪਣੇ ਰਿਸਕ ਤੇ ਖੇਡੋ। ਉਹ ਰਿਸਕ ਤੇ ਖੇਡਣ ਲਈ ਜੈਨੂਅਨ ਸ਼ੇਅਰ ਮਾਰਕੀਟ ਹੈਗੀ ਆ, ਪਰ ਉਹ ਤੋਂ ਵੀ ਉੱਪਰ ਦੀ ਜੇ ਕੋਈ ਤੁਹਾਨੂੰ ਦੇ ਰਿਹਾ ਅੰਦਰ ਕੋਈ ਗੜਬੜ ਹੈ। ਹਾਂਜੀ ਹਾਂਜੀ ਬਿਲਕੁਲ। ਪਰ ਅਸੀਂ ਲਾਲਚ 'ਚ ਫਸਦੇ ਹਾਂ ਤਾਂ ਅਸੀਂ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੁੰਦੇ ਹਾਂ। ਇਸੇ ਤਰ੍ਹਾਂ ਡਰ, ਜਿਹਦੀ ਗੱਲ ਆਪਾਂ ਘਟਨਾਵਾਂ ਦਾ ਜ਼ਿਕਰ ਕੀਤਾ ਕਿ ਤੁਹਾਡੇ ਬੱਚੇ ਦੇ ਨਾਂ ਤੇ, ਤੁਹਾਡੇ ਰਿਸ਼ਤੇਦਾਰ ਦੇ ਨਾਂ ਤੇ, ਤੁਹਾਡੇ ਨਾਂ ਤੇ, ਤੁਹਾਡੇ ਪਰਿਵਾਰ ਦੇ ਨਾਂ ਤੇ ਕਿਸੇ ਤਰ੍ਹਾਂ ਨੂੰ ਡਰਾ ਲਿਆ ਜਾਂਦਾ। ਉਹ ਕਹਿੰਦੇ ਡਰ ਦੀ ਬਜਾਏ ਪਹਿਲਾਂ ਕ੍ਰਾਸ ਚੈੱਕ ਤਾਂ ਕਰੋ ਜੀ, ਬਿਲਕੁਲ, ਫੋਨ ਕੱਟ ਕੇ ਪਤਾ ਤਾਂ ਕਰੋ। ਤੇ ਦੂਸਰਾ ਹਨੀ ਟ੍ਰੈਪ, ਜਿਹਨੂੰ ਤੁਸੀਂ ਜਾਣਦੇ ਹੀ ਨਹੀਂ ਉਹਨੂੰ ਆਪਣੀ ਫਰੈਂਡ ਰਿਕੁਐਸਟਾਂ ਭੇਜਣ ਦਾ ਤੇ ਉਹਨਾਂ ਦੀਆਂ ਆਈਆਂ ਹੋਈਆਂ ਫਰੈਂਡ ਰਿਕੁਐਸਟਾਂ ਮਨਜ਼ੂਰ ਕਰਨ ਦਾ ਕੀ ਮਤਲਬ ਹੈ? ਕੀ ਮਤਲਬ? ਬਿਲਕੁਲ ਪਈਆਂ ਹਜ਼ਾਰਾਂ ਸਾਡੇ ਖਾਤਿਆਂ ਦੇ ਵਿੱਚ ਜਿਹਨੂੰ ਆਪਾਂ ਜਾਣਦੇ ਨਹੀਂ, ਸਿੱਧਾ ਉਹਨੂੰ ਐਡ ਕਰਨ ਦੀ ਲੋੜ ਹੀ ਨਹੀਂ। ਜੀ ਜੀ। ਸੋ ਇਸ ਲਈ ਇਹ ਤਿੰਨੇ ਫਾਰਮੂਲੇ ਨੇ ਸਿੱਧੇ ਕਿ ਲਾਲਚ, ਡਰ ਤੇ ਹਨੀ ਟ੍ਰੈਪ। ਜੇ ਤੁਸੀਂ ਇਹ ਤੋਂ ਬਚ ਗਏ ਤਾਂ ਸਾਈਬਰ ਠੱਗੀ ਤੋਂ ਬਚ ਗਏ। ਹਾਂ, ਉਹ ਕਹਿੰਦੇ ਇਹਦੇ ਬਾਵਜੂਦ ਵੀ ਆਪਣੀ ਫੋਨ ਗੈਲਰੀਆਂ ਦੇ ਵਿੱਚ, ਕਿਉਂਕਿ ਅੱਜ ਮੈਂ ਦੇਖ ਰਿਹਾ ਸੀ ਆਈਫੋਨ ਨੇ ਵੀ ਸੁਚੇਤ ਕੀਤਾ ਕਿ ਉਹ ਜਿਹੜਾ ਐਪ ਹੈ ਨਾ, ਉਹ ਜਿਹਦੇ ਰਾਹੀਂ ਆਪਾਂ ਕਹਿ ਰਹੇ ਸੀ ਸਰਕਾਰਾਂ ਨੇ ਖਰੀਦਿਆ ਹੋਇਆ, ਜਿਹੜਾ ਉਹ ਥੋੜੀ ਜਸੂਸੀ ਕਰਦਾ, ਜਿਹੜਾ ਐਪ ਸੀਗਾ ਜਿਹਦੀ ਪੈਗਾਸਸ, ਉਹਦਾ ਅਟੈਕ ਕਹਿੰਦੇ ਤੁਹਾਡੇ ਫੋਨਾਂ ਤੇ ਹੋ ਸਕਦਾ। ਆਈਫੋਨ ਨੇ ਸੁਚੇਤ ਕੀਤਾ ਆਪਣੇ ਗਾਹਕਾਂ ਨੂੰ। ਠੀਕ ਹੈ ਜੀ। ਸੋ ਇਸ ਲਈ ਇਹ ਮਾਹਰ ਵੀ ਸਾਈਬਰ ਠੱਗੀ ਦੇ ਜਿਹੜੇ ਰੋਕਣ ਦੇ ਮਾਹਰ ਨੇ, ਉਹਨਾਂ ਐਕਸਪਰਟ ਨੇ ਵੀ ਸਲਾਹ ਦਿੱਤੀ ਹੈ ਕਿ ਆਪਣੇ ਫੋਨ ਦੇ ਵਿੱਚ ਪੈਨ ਕਾਰਡ ਵਗੈਰਾ, ਜੇ ਵਗੈਰਾ ਫੋਟੋ ਗੈਲਰੀਆਂ 'ਚ ਨਾ ਰੱਖੋ। ਤੇ ਜੇ ਤੁਹਾਨੂੰ ਕੋਈ OTP ਆਉਂਦਾ, ਕਿਸੇ ਨਾਲ ਵੀ ਸਾਂਝਾ ਨਾ ਕਰੋ, ਚਾਹੇ ਕੋਈ ਕਹਿ ਕੇ ਤੁਹਾਡਾ ਖਾਤਾ ਬਲੌਕ ਹੋ ਗਿਆ, ਤੁਹਾਡਾ ATM ਬਲੌਕ ਹੋ ਗਿਆ, ਤੁਹਾਡਾ ਆਹ ਸੀਲ ਹੋ ਗਿਆ, ਸਿੱਧੀ ਆਪਣੀ ਬ੍ਰਾਂਚ ਜਾਓ ਜੀ। ਸੋ ਸਾਈਬਰ ਠੱਗੀ ਤੋਂ ਬਚਣ ਦੇ ਤਿੰਨੇ ਫਾਰਮੂਲੇ, ਲਾਲਚ, ਡਰ ਤੇ ਹਨੀ ਟ੍ਰੈਪ ਤੋਂ ਬਚ ਜਾਓ ਤੇ ਸਾਈਬਰ ਠੱਗੀ ਤੋਂ ਬਚ ਜਾਓ। ਦੇਖੋ, ਇਹਦੇ ਵਿੱਚ ਨਾ ਕੁਛ ਹੱਦ ਤੱਕ ਤਾਂ ਸਰਕਾਰਾਂ ਜ਼ਿੰਮੇਵਾਰ ਨੇ। ਹੁਣ ਜੇ ਕੋਈ ਬੰਦਾ ਕੋਈ ਲਾਲਚ ਕਰ ਗਿਆ, ਮੇਰੇ ਵਰਗਾ ਕੋਈ ਮਾਤੜ, ਵੀ ਚਲੋ ਕਰ ਲਓ 15 ਦਿਨਾਂ 'ਚ ਦੁੱਗਣੇ, ਉੱਥੇ ਤਾਂ ਸਰਕਾਰ ਕੁਛ ਨਹੀਂ ਕਰ ਸਕਦੀ। ਜੇ ਕੋਈ ਹਨੀ ਟ੍ਰੈਪ 'ਚ ਫਸ ਗਿਆ, ਉਹ ਵੀ ਉਹਦੀ ਪਰਸਨਲ ਨਿੱਜੀ ਇੰਟਰਸਟ ਹੀ ਹੁੰਦੇ ਆ, ਬਹੁਤ ਮਾਮਲਿਆਂ ਦੇ ਵਿੱਚ ਆਪਾਂ ਦੇਖਦੇ ਹਾਂ। ਤੀਜਾ ਜਿਹੜਾ ਡਰ ਦਾ ਤੁਸੀਂ ਕਿਹਾ, ਖੌਫਜ਼ਦਾ ਦਾ, ਇੱਥੇ ਥੋੜੀ ਜਿਹੀ ਭੂਮਿਕਾ ਸਾਡੀਆਂ ਜਿਹੜੀਆਂ ਲਾ ਇਨਫੋਰਸਮੈਂਟ ਏਜੰਸੀਆਂ ਉਹਨਾਂ ਦੀ ਹੋਣੀ ਚਾਹੀਦੀ ਹੈ, ਵੀ ਜੇਕਰ ਕੋਈ ਬੰਦਾ ਅੜੇ ਵੀ, ਸਟੈਂਡ ਵੀ ਲਵੇ, ਤਾਂ ਉਹਦੀ ਥੋੜੀ ਜਿਹੀ ਹਮਾਇਤ ਤਾਂ ਕਰਨਾ, ਜਾਂ ਘੱਟੋ ਘੱਟ ਇੱਕ। ਹਾਂਜੀ ਪ੍ਰਵੀਨ ਜੀ, ਪੰਜਾਬ ਦੇ ਵਿੱਚ ਅਕਸਰ ਜਦੋਂ ਖਾੜਕੂਵਾਦ ਦਾ ਦੌਰ ਸੀਗਾ ਤਦ ਇਹ ਗੱਲ ਆਮ ਹੁੰਦੀ ਸੀ ਕਿ ਬਈ ਉਹਨਾਂ ਕੋਲ AK-47 ਆ, ਇਹਨਾਂ ਕੋਲ 303 ਆ। ਸੋ ਅੱਜ ਸਾਈਬਰ ਦੇ ਹਵਾਲੇ ਨਾਲ ਵੀ ਇਹੀ ਸਥਿਤੀ ਹੈ। ਬਿਲਕੁਲ ਸਹੀ ਹੈ ਕਿ ਉਹ ਐਡਵਾਂਸ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਨੇ ਤੇ ਇੱਥੇ ਅਜੇ ਇਹਨਾਂ ਨੂੰ ਈਮੇਲ ਨਹੀਂ ਖੋਲਣੀ ਆਉਂਦੀ, ਸਾਡੇ ਵਾਲਿਆਂ ਨੂੰ ਨਹੀਂ ਆਉਂਦੀ। ਬਿਲਕੁਲ ਸਹੀ ਹੈ ਜੀ। ਸੋ ਇਸ ਲਈ ਤੁਸੀਂ ਉਸ ਸਮੇਂ ਦੇ ਹਾਣ ਦੇ ਤਾਂ ਆਪਣੇ ਸਿਸਟਮ ਰੱਖੋ। ਨਵੀਂ ਪਨੀਰੀ ਇੰਨੀ ਹੈ ਜਿਹੜੀ ਤਿਆਰ ਹੈ, ਉਹ ਕੰਮ ਦੀ ਥਾਂ ਤੇ ਸਹੀ ਕੰਮ ਲਈ ਅੱਜ ਵੀ ਤੁਸੀਂ ਰੁਜ਼ਗਾਰ ਦੇ ਦਿਓ। ਬਿਲਕੁਲ। ਅਰ ਦੂਜੀ ਗੱਲ ਇਹ ਹੈ ਨਾ ਸ਼ਰਮਾ ਜੀ, ਮੇਰੇ ਮਨ ਦੇ ਵਿੱਚ ਇਹ ਵੀ ਸਵਾਲ ਆ ਰਿਹਾ ਸੀਗਾ ਕਿ ਮੰਨ ਲਓ ਕਿਸੇ ਬੰਦੇ ਨੂੰ ਕਾਲ ਆ ਗਈ, ਜਿਵੇਂ ਤੁਸੀਂ ਦੱਸਿਆ ਵੀ ਚਿੱਟੇ ਦੀ, ਵੀ ਤੁਹਾਡਾ ਮੁੰਡਾ ਚਿੱਟਾ ਲਾਉਂਦਾ ਫੜਿਆ ਗਿਆ, ਮੈਂ ਪੁਲਿਸ ਵਾਲਾ। ਹੁਣ ਜੇ ਸਿਸਟਮ ਦੀ ਭਰੋਸੇਯੋਗਤਾ ਹੋਵੇ ਤਾਂ ਪਹਿਲਾਂ ਬੰਦਾ ਪੁਲਿਸ ਤੱਕ ਹੀ ਅਪਰੋਚ ਕਰੇ ਕਿ ਭਾਈ ਸਾਡਾ ਮੁੰਡਾ, ਸਬੰਧਤ ਥਾਣੇ ਨੂੰ ਪਹੁੰਚਦਾ ਨਾ ਪਹਿਲਾ ਬੰਦਾ ਜਿਹੜਾ ਵੀ ਨੇੜੇ ਹੈ, ਵੀ ਸਾਡਾ ਮੁੰਡਾ ਭਾਈ ਫੜਿਆ, ਤੁਸੀਂ ਛੱਡ ਦਿਓ। ਹੁਣ ਅਗਲੇ ਨੂੰ ਪਹਿਲਾਂ ਹੀ ਪਤਾ ਵੀ ਮੁੰਡਾ ਜੇ ਫੜਿਆ ਵੀ ਹੋਇਆ, ਜੇ ਮੈਂ ਥਾਣੇ ਚਲਿਆ ਵੀ ਗਿਆ, ਪਹਿਲਾਂ ਥਾਣੇ ਜਾ ਕੇ ਬੇਗੁਨਾਹੀ ਸਾਬਤ ਕਰਨੀ ਪਊਗੀ ਕਿ ਸਾਡਾ ਮੁੰਡਾ ਚਿੱਟਾ ਨਹੀਂ ਲਾਉਂਦਾ। ਉਹ ਜਿਹੜਾ ਉਸੇ ਬਾਬੇ ਨੂੰ ਬਿਠਾ ਲੈਣਗੇ, ਉਹਦੇ ਪਿਓ ਨੂੰ, ਕਿ ਤੂੰ ਬੈਠ ਇੱਥੇ। ਉਹਨੂੰ ਕਹਿਣਗੇ ਬਾਹਰ ਬੈਠ ਪੁੰਜੇ। ਹਾਂ, ਇਹੀ ਗੱਲ ਹੈ ਕਿ ਬੰਦੇ ਪਹਿਲੀ ਕਾਲ ਤੇ ਵਿਚਾਰੇ ਫਸ ਜਾਂਦੇ ਆ। ਉਹਨਾਂ ਨੂੰ ਲੱਗਦਾ ਕਿ ਐਵੇਂ ਝਮੇਲੇ 'ਚ ਫਸਾਂਗੇ, ਸੋ ਇਹ ਬਾਹਰ ਦੀ ਬਾਹਰ ਨਿਬੇੜਨ ਵਾਲਾ, ਫਿਰ ਬਾਹਰ ਦੀ ਬਾਹਰ ਨਿਬੇੜਨ ਵਾਲਾ ਕੰਮ ਤਾਂ ਆਪਾਂ ਨੂੰ ਪਤਾ ਹੀ, ਠੱਗੀ ਹੁੰਦੀ ਹੈ। ਬਿਲਕੁਲ। ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।